ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ 5 ਸਤੰਬਰ ਦਿਨ ਸੋਮਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਵੇਂ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਉਹਨਾਂ ਨੂੰ ਲਾਇਆ ਆ, ਤੇ ਉਸ ਦੇ ਉੱਤੇ ਪੁਰਾਣੇ ਰਹਿ ਚੁੱਕੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਕਾਂਗਰਸ ਨੇ ਕਹਿੰਦੇ ਜੀ ਕੱਸਿਆ ਤਨਜ। ਦੇਖੋ ਹੁਣ ਜੋ ਮਰਜ਼ੀ ਕਰੀ ਜਾਣ, ਅਗਲਾ ਤਾਜ ਆਪਣੇ ਸਿਰ ਤੇ ਸਜਾ ਕੇ ਬਹਿ ਗਿਆ। ਸੁੱਚਾ ਸਿੰਘ ਛੋਟੇਪੁਰ ਨੇ ਤੇ ਬੋਲਣਾ ਹੀ ਸੀ, ਉਹਦੇ ਮੱਥੇ ਤੋਂ ਕਲਗੀ ਲੱਥੀ ਆ ਜੀ। ਪਰ ਕਾਂਗਰਸ ਦੇ ਜਿਹੜੇ ਬੜੇ ਵੱਡੇ ਸੀਨੀਅਰ ਆਗੂ ਹੈ ਲਾਲ ਸਿਉ, ਉਹਨੇ ਵੀ ਕਾਫੀ ਅੱਜ ਗੁੱਜੀ ਜੀ ਰਮਜ ਦੇ ਵਿੱਚ ਆਖਿਆ ਰਿਹਾ, ਭਾਵੇਂ ਘੁੱਗੀ ਬਣਾ ਲੈਣ ਭਾਵੇਂ ਕੋਈ ਚਿੜੀ ਬਣਾ ਲੈਣ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੁੱਚਾ ਸਿੰਘ ਛੋਟੇਪੁਰ ਨੇ ਵੀ ਇਹੋ ਹੀ ਰਾਗ ਲਾਪਿਆ। ਉਹ ਕਹਿੰਦਾ ਕਿ ਭਾਵੇਂ ਕੇਜਰੀਵਾਲ ਖੁਦ ਬਣ ਜੇ, ਇਹਨਾਂ ਦਾ ਵੱਟਿਆ ਹੁਣ ਕੁਛ ਨਹੀਂ ਜਾਣਾ। ਯਾਨੀ ਜੇ ਮੈਂ ਰਹਿੰਦਾ ਤੇ ਮੈਂ ਸਾਰਾ ਕੁਛ ਕਰ ਦੇਣਾ ਸੀ, ਹੁਣ ਘੁੱਗੀ ਕੁਛ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਦੀ ਹੋਈ ਚਰਚਾ ਚੱਲਣ ਡਈ ਆ। ਕੋਈ ਕਹਿੰਦਾ ਕਿ ਇਹ 3 ਮਹੀਨੇ ਪਹਿਲਾਂ ਆਇਆ, 4 ਮਹੀਨੇ ਪਹਿਲਾਂ ਆਇਆ, ਇਹ ਕਰ ਦਿੱਤਾ, ਉਹ ਕਰ ਦਿੱਤਾ। ਹਾਲਾਂਕਿ ਉਹਨੂੰ ਕੁਛ ਘੰਟੇ ਵੀ ਨਹੀਂ ਹੋਏ, ਪਰ ਗੁਰਪ੍ਰੀਤ ਘੁੱਗੀ ਨੇ ਜੋ ਸ਼ੁਰੂਆਤੀ ਦੌਰ ਦੇ ਵਿੱਚ ਅੱਜ ਕੋਸ਼ਿਸ਼ਾਂ ਆਰੰਭੀਆਂ ਉਹ ਚੰਗੀਆਂ ਨੇ। ਇੱਕ ਤੇ ਉਹਨੇ ਕਿਹਾ ਕਿ ਮੈਂ ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਨੂੰ ਜ਼ਿਆਤੀ ਤੌਰ ਤੇ, ਕਿਉਂਕਿ ਕਹਿੰਦਾ ਮੇਰੀ ਮਿੱਤਰਤਾ ਹੈ, ਮੈਂ ਜ਼ਿਆਤੀ ਤੌਰ ਤੇ ਅਪਰੋਚ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਉਹ ਆਪਣਾ ਜਿਹੜਾ ਫਰੰਟ ਆ ਤੇ ਉਹਦਾ ਭਾਵੇਂ ਫਰੰਟ ਦਾ ਉਹ ਵਿਸਤਾਰ ਕਰ ਵੀ ਲੈਣ, ਪਰ ਸਾਡੇ ਨਾਲ ਜਿਹੜੀ ਹੈ ਉਹ ਸੁਰ ਮਿਲਾ ਲੈਣ। ਦੂਜੀ ਗੱਲ ਉਹਨੇ ਇੱਕ ਇਹ ਕੀਤੀ ਕਿ ਬੜੇ ਠਰਮੇ ਦੇ ਨਾਲ ਉਹਨੇ ਕਿਹਾ ਕਿ ਕੋਈ ਜਾਈ ਜਾਵੇ ਕੋਈ ਆਈ ਜਾਵੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੁੱਚਾ ਸਿੰਘ ਛੋਟੇਪੁਰ ਬਾਰੇ ਗੱਲ ਉਹ ਕਰਦੇ ਪਏ ਸਨ। ਪਰ ਕੁੱਲ ਮਿਲਾ ਕੇ ਜੇ ਵੇਖੀਏ, ਦੇਖੋ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ, ਸਾਡੇ ਵਰਗੇ ਬਹਿ ਕੇ ਫੇਸਬੁੱਕ ਤੇ ਸਲਾਹ ਦਿੱਤੀ ਜਾਂਦੇ ਆ। ਜਦੋਂ ਇਹ ਪਾਰਟੀ ਬਣੀ ਸੀ, ਜੱਸੀ ਜਸਰਾਜ ਨੂੰ ਟਿਕਟ ਦਿੱਤੀ ਸੀ, ਉਦੋਂ ਕਿੰਨਾ ਕੁ ਪੁਰਾਣਾ ਸੀ, ਬਠਿੰਡੇ ਤੋਂ ਉਹਨੂੰ ਚੋਣ ਲੜਾ ਦਿੱਤੀ ਸੀ। ਭਗਵੰਤ ਮਾਨ ਜਦੋਂ ਪਾਰਟੀ ਚ ਆਇਆ, ਉਹ ਕਿੰਨਾ ਕੁ ਪੁਰਾਣਾ ਸੀ। ਪਾਰਟੀ ਬਣੀ ਹਾਲੇ 2-2.5 ਸਾਲ ਹੋ ਗਏ ਪੰਜਾਬ ਦੇ ਵਿੱਚ ਜੇ ਆਪਾਂ ਲਾਈਏ, ਤੇ ਜਿਹੜੇ ਭਗਵੰਤ ਮਾਨ ਹੋਰੀ ਏਡੇ ਅਹੁਦਿਆਂ ਤੇ ਪਹੁੰਚ ਗਏ, ਉਹ ਕਿਹੜਾ ਉੱਥੇ ਕੋਈ 10-20 ਸਾਲ ਪਹਿਲਾਂ ਪੋਸਟਰ ਲਾਉਂਦੇ ਰਹੇ ਸਨ ਜਾਂ ਇਸ ਪਾਰਟੀ ਲਈ ਤਣੀਆਂ ਕੱਸਦੇ ਰਹੇ ਸਨ। ਉਹ ਵੀ ਤੇ ਨਵੇਂ ਸੀ, ਕਿਉਂਕਿ ਨਵਾਂ ਬੰਦਾ ਹੀ ਪੁਰਾਣਾ ਹੋਏਗਾ ਨਾ, ਹੌਲੀ ਹੌਲੀ ਜੇ ਉਹਨੂੰ ਮੌਕਾ ਮਿਲੇਗਾ। ਤੇ ਇਹ ਮੇਰੇ ਖਿਆਲ ਦੇ ਨਾਲ ਪੈਰਾਮੀਟਰ ਜਿਹੜਾ ਸਾਡਾ ਗਲਤ ਆ ਕਿ ਉਹ ਨਵਾਂ ਹੈ ਉਹ ਪੁਰਾਣਾ। ਗੱਲ ਇਹ ਹੈ ਕਿ ਉਹਦੇ 'ਚ ਯੋਗਤਾ ਹੈ, ਤਾਂ ਮੇਰੇ ਖਿਆਲ ਦੇ ਨਾਲ 2-3 ਚੀਜ਼ਾਂ ਜ਼ਰੂਰ ਦੇਖੀਆਂ ਗਈਆਂ ਨੇ ਘੁੱਗੀ ਸਾਹਿਬ ਨੂੰ ਕਪਤਾਨ ਬਣਾਉਣ ਦੇ ਮਾਮਲੇ 'ਚ। ਇੱਕ ਤੇ ਇਹ ਕਿ ਘੁੱਗੀ ਦੀ ਅਪਰੋਚ ਚੁੱਲ੍ਹੇ ਚੌਂਕੇ ਤੱਕ ਆ। ਚੁੱਲ੍ਹੇ ਚੌਂਕੇ ਤੱਕ ਕਹਿਣ ਦਾ ਮਤਲਬ ਇਹ ਕਿ ਸਾਡੀਆਂ ਬੀਬੀਆਂ ਵੀ ਪਛਾਣਦੀਆਂ, ਤਾਂ ਸਿੱਧੇ ਨਾਂ ਦਾ ਭਾਵੇਂ ਉਹਨਾਂ ਨੂੰ ਨਾ ਹੀ ਪਤਾ ਹੋਵੇ ਤੇ ਉਹ ਫੱਟਦੇ ਨੇ ਜਵਾਕ ਨੂੰ, ਕਹਿੰਦੀਆਂ ਵੇਖ ਟੈਲੀਵਿਜ਼ਨ ਤੇ ਘੁੱਗੀ ਆਇਆ ਜੀ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਥੀਏਟਰ ਦੇ ਨਾਲ ਜੁੜਿਆ, ਦੂਰਦਰਸ਼ਨ ਦੇ ਨਾਲ ਜੁੜਿਆ, ਬਹੁਤ ਤਰ੍ਹਾਂ ਦੇ ਪ੍ਰੋਗਰਾਮ ਕੀਤੇ, ਕਮੇਡੀ ਕੈਸਟਾਂ ਕੀਤੀਆਂ। ਅਰਦਾਸ ਵਰਗੀ ਫਿਲਮ ਦੇ ਜ਼ਰੀਏ ਉਹਦੀ ਛਵੀ ਹੈ ਜਿਹੜੀ ਉਹ ਚੁੱਲ੍ਹੇ ਚੌਂਕੇ ਤੱਕ ਪਹੁੰਚਦੀ ਹੈ, ਦੇਸੀ ਘਰਾਂ ਦੇ ਵਿੱਚ ਵੀ। ਦੂਜੇ ਨੰਬਰ ਤੇ ਇਹ ਆ ਕਿ ਉਹਦੇ ਤੇ ਦੇਖੋ ਹੁਣ ਕੋਈ ਬਹੁਤਾ ਹਿਲਜੁਲ ਨਹੀਂ ਕੀਤਾ, ਜਿਵੇਂ ਨੇਤਾ ਦੂਜੇ ਸਨ ਮੁਕਾਬਲੇ ਦੇ ਘੁੱਗੀ ਸਾਹਿਬ ਦੇ, ਕਿ ਉਹਨਾਂ ਦੇ ਮੁਕਾਬਲੇ ਕਿਸੇ ਨੇ ਕੋਈ ਵਿਰੋਧਤਾ ਨਹੀਂ ਜਤਾਈ। ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਰੂਰੀ ਇਹਨਾਂ ਨੇ ਇਹੀ ਵੇਖਿਆ ਕਿ ਇਹ ਨਾ ਹੋਵੇ ਕਿ ਇੱਕ ਤੂਫਾਨ ਤੇ ਆਇਆ ਹੀ ਆਇਆ, ਅਸੀਂ ਇਹੋ ਜਿਹਾ ਕੋਈ ਬੰਦਾ ਕਨਵੀਨਰ ਬਣਾਈਏ ਕਿ ਦੂਜਾ ਤੂਫਾਨ ਵੀ ਪਿੱਛੇ ਆ ਜਾਵੇ, ਉਹ ਆਖੇ ਮੈਨੂੰ ਨਹੀਂ ਮਨਜ਼ੂਰ, ਉਹ ਆਖੇ ਮੈਨੂੰ ਨਹੀਂ ਮਨਜ਼ੂਰ। ਤਾਂ ਗੁਰਪ੍ਰੀਤ ਘੁੱਗੀ ਕਿਉਂਕਿ ਸਾਰਿਆਂ ਦੇ ਨਾਲ ਰਲ ਮਿਲ ਕੇ ਚੱਲਦਾ ਹੈ, ਬੰਦਾ ਵੀ ਦਿਲਦਾਰ ਆ, ਹਸਮੁਖ ਆ, ਇਹਨੂੰ ਬਣਾ ਦਿਓ, ਆਪੇ ਹਸਮੁਖ ਹੈ ਬੰਦਾ, ਸਾਰਿਆਂ ਨੂੰ ਹਾਸੇ ਠੱਠੇ ਦੇ ਨਾਲ ਲਈ ਜਾਏਗਾ। ਪਰ ਇਕੱਲਾ ਹਸਮੁਖ ਹੀ ਨਹੀਂ, ਗੁਰਪ੍ਰੀਤ ਘੁੱਗੀ ਬਹੁਤ
ਦੂਰਅੰਦੇਸ਼ੀ ਬੰਦਾ ਹੈ। ਇਹ ਵੀ ਗੁਰਦਾਸਪੁਰੀ ਹੈ, ਸੁੱਚਾ ਸਿੰਘ ਛੋਟੇਪੁਰ ਤਰ੍ਹਾਂ ਉਹਦਾ ਪਿੰਡ ਛੋਟੇਪੁਰ ਹੈ ਤੇ ਇਹਦਾ ਮੇਰੇ ਖਿਆਲ ਦੇ ਨਾਲ ਖੋਖਰ ਪਿੰਡ ਆ ਗੁਰਦਾਸਪੁਰ ਦੇ ਵਿੱਚ, ਖੋਖਰ ਫੌਜੀਆਂ, ਇਹ ਵੀ ਗੁਰਦਾਸਪੁਰੀ ਹੈ। ਸੋ ਗੁਰਦਾਸਪੁਰੀ ਹੈ ਤੋਂ ਉੱਤੇ ਅੱਗੇ ਛੋਟੇਪੁਰ ਸੀ, ਅੱਗੇ ਉਮੀਦ ਦਾ ਧੁਰਾ ਛੋਟੇਪੁਰ ਸੀ, ਹੁਣ ਉਮੀਦ ਜਿਹੜੀ ਹੈ ਉਹ ਛੋਟੇ ਪਰ ਹੈ, ਹੁਣ ਛੋਟੇ ਪਰ ਆ, ਛੋਟੇ ਤੇ ਆ। ਦੇਖੋ ਕੀ ਬਣਦਾ ਹੈ, ਪਰ ਸਾਨੂੰ ਸਮਾਂ ਦੇਣਾ ਚਾਹੀਦਾ ਹੈ। ਅਸੀਂ ਲੋਕ ਜਿਹੜੇ ਆਮ ਆਦਮੀ ਪਾਰਟੀ ਨਾਲ ਨਹੀਂ ਵੀ ਜੁੜੇ, ਸਾਨੂੰ ਕੁਛ ਨਹੀਂ ਕਹਿਣਾ ਚਾਹੀਦਾ, ਉਹਨਾਂ ਦਾ ਹੱਕ ਆ, ਉਹ ਜੋ ਮਰਜ਼ੀ ਕਰਨ, ਨਵੇਂ ਨੂੰ ਬਣਾਉਣ, ਪੁਰਾਣੇ ਨੂੰ ਬਣਾਉਣ, ਕੰਮ ਕਰਦਾ ਵੇਖਣਾ ਚਾਹੀਦਾ, ਉਹਦਾ ਦੇਖਣਾ ਚਾਹੀਦਾ ਵਿਜ਼ਨ, ਦ੍ਰਿਸ਼ਟੀਕੋਣ ਕਿਸ ਤਰ੍ਹਾਂ ਦਾ, ਫਿਰ ਪਤਾ ਲੱਗੇਗਾ। ਪਰ ਸਾਡੀ ਬਦਕਿਸਮਤੀ, ਅਸੀਂ ਤਾਂ ਹੀ ਤੇ ਲੋਕ ਲੀਡਰ ਨਹੀਂ ਪੈਦਾ ਕਰ ਪਾਉਂਦੇ। ਜੀ। ਅਸੀਂ ਕੋਈ ਵੀ ਜਦੋਂ ਲੀਡਰ ਆਉਂਦਾ, ਸਾਡਾ ਇੱਕੋ ਹੀ ਹੁੰਦਾ ਕਿ ਅਸੀਂ ਭੱਜ ਕੇ ਅਗਲੇ ਦੇ ਔਗਣਾਂ ਨੂੰ, ਉਹਦੀਆਂ ਨਿੱਜੀ ਜ਼ਿੰਦਗੀਆਂ ਦੀਆਂ ਕੋਈ ਗਲਤੀਆਂ ਕਮਜ਼ੋਰੀਆਂ ਨੂੰ ਫੋਲਣ ਲੱਗ ਪੈਂਦੇ। ਜਿੱਡਾ ਮਰਜ਼ੀ ਗੁਣਵਾਨ ਬੰਦਾ ਹੋਵੇ, ਉਹਦੇ ਗੁਣਾਂ ਤੱਕ ਅਸੀਂ ਪਹੁੰਚਦੇ ਨਹੀਂ, ਪਹਿਲਾਂ ਉਹਦੇ ਪੋਤੜੇ ਫੋਲਦੇ ਆ। ਤੇ ਉਹ ਫਿਰ ਜਦੋਂ ਅਸੀਂ ਔਗਣਾਂ ਦੇ ਸਵਾਟਰ ਨੂੰ ਦੇੜ ਲੈਂਦੇ ਆ, ਫਿਰ ਜਿਹੜੇ ਗੁਣ ਹੁੰਦੇ ਆ, ਗੁਣ ਜਿਹੜੇ ਉਹ ਨਜ਼ਰ ਅੰਦਾਜ਼ ਹੋ। ਤਾਂ ਇਹੀ ਇੱਕ ਬਦਕਿਸਮਤੀ ਹੈ ਸਾਡੀ, ਸ਼ਾਇਦ ਅਸੀਂ ਲੋਕ ਲੀਡਰ ਨਹੀਂ ਪੈਦਾ ਕਰ ਪਾ ਰਹੇ। ਜਿੰਨੇ ਮਰਜ਼ੀ ਅਸੀਂ ਆਪ ਔਗਣਾਂ ਦੇ ਭਰੇ ਆ, ਪਰ ਅਗਲੇ ਨੂੰ ਐਂ ਕਹਿੰਦੇ ਕਿ ਇਹ ਦੇਵਪੁਰਸ਼ ਹੋਵੇ। ਜੀ ਬਿਲਕੁਲ। ਅੱਗੇ ਵੱਧਦੇ ਹਾਂ। ਭਗਵੰਤ ਮਾਨ ਹੁਣਾਂ ਨੇ ਮਾਫੀਆਂ ਦਾ ਦੌਰ ਚੱਲੀ ਜਾਂਦਾ, ਪੱਤਰਕਾਰਾਂ ਤੋਂ ਮਾਫੀ ਮੰਗੀ, ਖਹਿਰਾ ਹੁਣਾਂ ਨੇ ਵੀ ਨਵਾਂ ਵਿਵਾਦ ਸਹੇੜ ਲਿਆ। ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕੀ ਦੂਜੀ ਤਿਆਰ, ਇੱਕ ਚੁੱਕੀ ਤੇ ਦੂਜੀ ਤਿਆਰ ਆ। ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਏਦਾਂ ਲੱਗਦਾ ਜਿਵੇਂ ਵਿਵਾਦਾਂ ਨਾਲ ਸ਼ਰਤੀ ਲਾ ਲਈ ਹੈ ਕਿ ਟੱਲਾਂ ਅਸੀਂ ਵੀ ਨਹੀਂ, ਜਿੰਨੇ ਮਰਜ਼ੀ ਸਿਆਪੇ ਪੈ ਜਾਣਾ। ਅੱਜ ਭਗਵੰਤ ਮਾਨ ਨੇ ਇੱਕ ਸਿਆਪਾ ਨਿਬੇੜ ਦਿੱਤਾ। ਭਗਵੰਤ ਮਾਨ ਪਹਿਲਾਂ ਤੇ ਇਸ ਰੌਂ ਦੇ ਵਿੱਚ ਸੀ ਕਿ ਮੈਂ ਇਸ ਕੇਸ ਨੂੰ ਚੈਲੰਜ ਕਰਾਂਗਾ ਹਾਈ ਕੋਰਟ ਦੇ ਵਿੱਚ ਕਿ ਮੈਂ ਮਾਫੀ ਨਹੀਂ ਮੰਗਣੀ। ਪਰ ਅਚਾਨਕ ਉਹਨੇ ਪੈਂਤੜਾ ਬਦਲ ਲਿਆ। ਬਲਾਚੌਰ ਗਿਆ ਸੀਗਾ ਰੈਲੀ ਨੂੰ ਸੰਬੋਧਨ ਕਰਨ, ਉੱਥੇ ਉਹਨੇ ਕਿਹਾ ਕਿ ਪੱਤਰਕਾਰਾਂ ਦੇ ਨਾਲ ਜੇ ਮੇਰਾ ਕੋਈ ਰੰਜ ਨਹੀਂ ਹੈ, ਕੋਈ ਗਮ ਨਹੀਂ ਹੈ, ਮੈਂ ਕਿਸੇ ਨੂੰ ਜੇ ਕੁਛ ਬੋਲਿਆ, ਮੇਰੇ ਬੋਲਿਆ ਦਾ ਕਿਸੇ ਨੂੰ ਕੋਈ ਦੁੱਖ ਲੱਗਿਆ ਤੇ ਮੈਂ ਉਤੋਂ ਮਾਫੀ ਮੰਗਦਾ, ਖਿਮਾ ਦਾ ਜਾਚਕ ਹਾਂ। ਪਰ ਨਾਲ ਭਗਵੰਤ ਮਾਨ ਸਾਹਿਬ ਨੇ ਵੀ ਗੱਲ ਕਹੀ ਕਿ ਇੱਕ ਪੱਤਰਕਾਰ ਨੇ ਬਹੁਤ ਜ਼ਿਆਦਾ ਬੇਹੁਦਾ ਟਿੱਪਣੀ ਕੀਤੀ ਸੀ ਮੇਰੇ ਤੇ, ਇਸ ਕਰਕੇ ਥੋੜਾ ਜਿਹਾ ਜ਼ਿਆਦਾ ਹੋ ਗਿਆ। ਸਾਰਿਆਂ ਦੇ ਨਾਲ ਮੇਰਾ ਕੋਈ ਰੰਜਗਮ ਨਹੀਂ ਸੀ। ਹੁਣ ਇਹ ਵੀ ਇੱਕ ਬੜਾ ਵੱਡਾ ਵਿਸ਼ਾ, ਜੇ ਭਗਵੰਤ ਮਾਨ ਸਾਹਿਬ ਸੱਚ ਬੋਲਦੇ ਆ, ਕਿਉਂਕਿ ਜਦੋਂ ਮਾਫੀ ਮੰਗ ਰਹੇ ਸੀ ਫਿਰ ਤਾਂ ਸ਼ਾਇਦ ਸੱਚ ਹੀ ਬੋਲਦੇ ਹੋਣੇ ਆ, ਮਾਫੀ ਮੰਗਣ ਲੱਗਿਆ ਤੇ ਕੋਈ ਬੰਦਾ ਝੂਠ ਨਹੀਂ ਬੋਲਦਾ। ਜੇ ਕਿਸੇ ਪੱਤਰਕਾਰ ਨੇ ਇਸ ਤਰ੍ਹਾਂ ਗੱਲ ਕਹੀ ਹੈ ਤੇ ਇਹ ਵੀ ਬਹੁਤ ਵੱਡੀ ਗੱਲ ਆ, ਇਹ ਵੀ ਬਹੁਤ ਮਾੜੀ ਗੱਲ ਆ। ਦੇਖੋ ਲੇਟ ਆਇਆ ਹੈ, ਜਿਹੜਾ ਬਾਈਕਾਟ ਤੁਸੀਂ ਉਹਦੇ ਆਏ ਤੋਂ ਕੀਤਾ, ਪਹਿਲਾਂ ਹੀ ਕਰ ਜੋ ਕਿ ਭਾਈ ਇੰਨਾ ਲੇਟ ਆਇਆ ਸੀ ਤੇ ਚੱਲੇ ਆ, ਜੇ ਬਾਈਕਾਟ ਹੀ ਕਰਨਾ। ਪਰ ਜੇ ਕਿਸੇ ਪੱਤਰਕਾਰ ਸੱਜਣ ਨੇ ਇਹੋ ਟਿੱਪਣੀ ਕੀਤੀ ਹੈ ਤੇ ਇਹ ਪੱਤਰਕਾਰਤਾ ਦੇ ਸਿਧਾਂਤਾਂ ਦੇ, ਪੱਤਰਕਾਰਤਾ ਦੀ ਮਰਿਆਦਾ ਦੇ ਬਿਲਕੁਲ ਉਲਟ ਆ। ਉਸ ਪੱਤਰਕਾਰ ਦਾ ਨਾਮ ਵੈਸੇ ਮੇਰੇ ਖਿਆਲ ਦੇ ਨਾਲ ਤੇ ਨਸ਼ਰ ਹੋਣਾ ਚਾਹੀਦਾ ਸੀ, ਉਹ ਭਗਵੰਤ ਮਾਨ ਸਾਹਿਬ ਨੂੰ ਨਸ਼ਰ ਕਰ ਦੇਣਾ ਚਾਹੀਦਾ ਸੀ। ਜੇ ਉਹਨਾਂ ਨੂੰ ਮਾਫੀ ਮੰਗਣੀ ਪਈ ਹੈ ਤੇ ਮੇਰੇ ਖਿਆਲ ਦੇ ਨਾਲ ਫਿਰ ਉਹਨਾਂ ਨੂੰ ਪਿੱਛੇ ਨਹੀਂ ਸੀ ਰਹਿਣਾ ਚਾਹੀਦਾ ਕਿ ਇਸ ਬੰਦੇ ਨੇ ਮੈਨੂੰ ਭੜਕਾਇਆ, ਜਾਣ ਬੁੱਝ ਕੇ ਇਹੋ ਜਿਹੀ ਟਿੱਪਣੀ ਕੀਤੀ ਮੇਰੇ ਪਰਿਵਾਰ ਪ੍ਰਤੀ, ਮੇਰੇ ਨਿੱਜੀ ਆਪਣੇ ਪ੍ਰਤੀ, ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਰਹਿੰਦਾ। ਚਲੋ, ਪਰ ਜੋ ਭਗਵੰਤ ਮਾਨ ਨੇ ਪੈਂਤੜਾ ਬਦਲਿਆ, ਇਹਦੇ ਪਿੱਛੇ ਵੀ ਗੱਲ ਇੱਕ ਜਿਹੜੀ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ, ਕਿਉਂਕਿ ਇਹ ਮੈਂਬਰ ਪਾਰਲੀਮੈਂਟ ਆ। ਜੇ ਤੇ ਹੁੰਦਾ MLA ਫਿਰ ਤਾਂ ਹੁਣ ਇਹਨਾਂ ਨੇ ਚੁੱਕ ਲੈਣਾ ਸੀ ਭਗਵੰਤ ਮਾਨ ਨੂੰ ਹੱਥਾਂ ਨੂੰ ਥੁੱਕ ਲਾ ਕੇ, ਪਰ ਇਹ ਮੈਂਬਰ ਪਾਰਲੀਮੈਂਟ, ਇਹਨੂੰ ਫੜਨ ਲਈ, ਇਹਨੂੰ ਗ੍ਰਿਫਤਾਰ ਕਰਨ ਲਈ ਸਪੀਕਰ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਤੇ ਦੱਸਦੇ ਆ ਪੰਜਾਬ ਗਵਰਨਮੈਂਟ ਨੇ ਕੱਲ ਹੀ ਇੱਕ ਪੱਤਰ ਸੀ ਜਿਹੜਾ ਉਹ ਸਪੀਕਰ ਵੱਲ ਤੋਰ ਦਿੱਤਾ ਸੀ, ਤੇ ਸਪੀਕਰ ਤੇ ਪਹਿਲਾਂ ਹੀ ਇਹਨੂੰ ਕੱਢੀ ਖਲੋਤੀ ਹੈ, ਉਹ ਤੇ ਪਹਿਲਾਂ ਹੀ ਕੈਰੀ ਅੱਖ ਨਾਲ ਵੇਂਦੇ ਭਗਵੰਤ ਮਾਨ ਨੂੰ, ਉਹਨਾਂ ਨੇ ਤੇ ਮਿੰਟ ਚ ਘੁੱਗੀ ਮਾਰ ਦੇਣੀ ਸੀ। ਸੋ ਭਗਵੰਤ ਨੂੰ ਪਤਾ ਲੱਗਿਆ ਕਿ ਥੋੜਾ ਜਿਹਾ ਕੰਮ ਕਸੂਤਾ ਹੁੰਦਾ ਜਾਂਦਾ ਹੈ, ਪੰਗਾ ਕਿਤੇ ਟੇਢ ਚ ਨਾ ਚਲਾ ਜਾਏ, ਇਸ ਕਰਕੇ ਸ਼ਾਇਦ ਇਹ ਪੈਂਤੜਾ ਬਦਲਣਾ ਪਿਆ। ਨਹੀਂ ਤੇ ਭਗਵੰਤ ਮਾਨ ਸਵੇਰ ਤੱਕ, ਅੱਜ ਦੀ ਜਿਹੜੀ ਸਵੇਰ ਚੜੀ ਸੀ ਭਾਰਤ ਦੇ ਵਿੱਚ, ਉਦੋਂ ਤੱਕ ਉਹ ਰੌਂ ਦੇ ਵਿੱਚ ਸੀ ਕਿ ਮੈਂ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਚੈਲੰਜ ਕਰਾਂਗਾ। ਪਰ ਦੇਖੋ ਉਹ ਰਾਜਨੇਤਾ ਆ, ਸਿਆਸਤ ਦਾ ਹਿੱਸਾ ਹੈ, ਉਹਨੇ ਜੋ ਚੰਗਾ ਲੱਗਿਆ ਤੇ ਮੇਰੇ ਖਿਆਲ ਦੇ ਨਾਲ ਜੋ ਉਹਨੇ ਕੀਤਾ ਹੈ ਬਹੁਤ ਬਿਹਤਰ ਕੀਤਾ ਹੈ। ਜੇ ਉਹਨੂੰ ਲੱਗਿਆ ਕਿ ਮੇਰੀ ਮਾਫੀ ਦੇ ਨਾਲ ਮਾਮਲਾ ਸੁਲਟ ਸਕਦਾ ਤੇ ਚੰਗੀ ਗੱਲ ਆ, ਪਰ ਹੁਣ ਪੱਤਰਕਾਰਾਂ ਨੂੰ ਵੀ ਥੋੜਾ ਜਿਹਾ ਦਰਿਆਦਿਲੀ ਵਿਖਾਉਣੀ ਚਾਹੀਦੀ ਹੈ। ਪਰ ਮੇਰੇ ਖਿਆਲ ਦੇ ਨਾਲ ਇਹ ਮਾਮਲਾ ਸੁਲਟਣਾ ਨਹੀਂ, ਰਾਜਕਰਨਵੀਰ ਸਿੰਘ ਜੀ, ਕਿਉਂਕਿ ਪੱਤਰਕਾਰ ਵੀ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਪੱਤਰਕਾਰ ਉਹ ਹੁੰਦੇ ਆ ਜਿਹੜੇ ਨੰਗੇ ਧੜ ਵਾਲੇ ਹੁੰਦੇ ਆ, ਦੂਜੇ ਉਹ ਹੁੰਦੇ ਜਿਨ੍ਹਾਂ ਦੀ ਪੱਤਰਕਾਰਤਾ ਮੁਰਗੇ ਦੇ ਟੰਗ ਨਾਲ ਵੱਜੀ ਹੁੰਦੀ ਆ। ਸੋ ਦੋ ਤਰ੍ਹਾਂ ਦੇ ਆ, ਜਿਹੜੇ ਉਹ ਮੁਰਗੇ ਦੀ ਟੰਗ ਵਾਲੇ ਆ ਉਹਨਾਂ ਨੇ ਟੰਗ ਅੜਾ ਦੇਣੀ ਹੈ ਕਿ
ਕਿ ਨਹੀਂ, ਇਹਨਾਂ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਪਿੱਛੋਂ ਹੁਕਮ ਆ ਜਾਣੇ, ਇਲਾਹੀ ਹੁਕਮ ਆ ਜਾਣੇ ਸੱਤਾ ਸਵਾਮੀਆਂ ਦੇ, ਤੇ ਫਿਰ ਉਹਨਾਂ ਨੇ ਇਹ ਟੰਗ ਅੜਾਈ ਦੇਣੀ ਹੈ। ਪਰ ਦੂਜੇ ਪਾਸੇ ਜਿਹੜੇ ਮੇਰੇ ਖਿਆਲ ਦੇ ਨਾਲ ਚੰਗੇ ਮੀਡੀਆ ਕਰਮੀ ਹੈ, ਜਿਹੜੇ ਵਿਸ਼ਾਲ ਸੋਚ ਦੇ ਮਾਲਕ, ਉਹ ਸੋਚਣਗੇ ਕਿ ਇਸ ਮਸਲੇ ਨੂੰ ਇੱਥੇ ਨਿਪਟਾਇਆ ਜਾਵੇ, ਕਿਉਂਕਿ ਮੀਡੀਆ ਤੇ ਸਿਆਸਤ ਤੁਰਨਾ ਤੇ ਅਕਸਰ ਇਹਨਾਂ ਨੇ, ਕਿਉਂਕਿ ਰੇਲ ਗੱਡੀ ਦੇ ਪਹੀਏ ਆ, ਇੱਕ ਉਸ ਪਟੜੀ ਤੇ ਇੱਕ ਉਸ ਪਟੜੀ ਤੇ, ਪਰ ਤੁਰਨਾ ਇਹਨਾਂ ਨੇ ਬਰਾਬਰ ਹੀ ਹੈ। ਸੋ ਇਸ ਕਰਕੇ ਬਹੁਤ ਹੱਦ ਤੱਕ ਇਹ ਮਾਮਲਾ ਸੁਲਟ ਜਾਏਗਾ। ਪਰ ਦੂਜੇ ਪਾਸੇ ਖਹਿਰਾ ਸਾਹਿਬ ਦਾ ਜਿਹੜਾ ਇੱਕ ਨਵਾਂ ਸਿਆਪਾ ਛਿੜਿਆ ਉਹ ਇਹ ਆ ਕਿ ਉਹਨਾਂ ਨੇ ਇੱਕ ਟਵੀਟ ਕਰ ਦਿੱਤਾ। ਟਵੀਟ ਦੇ ਵਿੱਚ ਲਿਖ ਦਿੱਤਾ ਕਿ ਮਦਰ ਟੈਰੇਸਾ ਹੈ ਜਿਹੜੇ, ਕਿ ਉਹ ਤੇ ਵਾਕਈ ਸੰਤ ਨੇ, ਉਹਨਾਂ ਦੀ ਕਲਣਾ ਜਿਹੜੀ ਸੰਤਾਂ ਵਾਲੀ ਹੈ, ਤੇ ਸਾਡੇ ਇੱਥੋਂ ਦੇ ਜਿਹੜੇ ਸਾਧੂ ਤੇ ਸੰਤ ਉਹ ਫੇਕ ਆ। ਫੇਕ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ। ਇੱਥੇ ਇੱਕ ਦੋ ਚੈਨਲ ਹੈਗੇ ਜੀ ਜਿਨ੍ਹਾਂ ਨੂੰ ਅੱਜ ਕੱਲ ਸਿਰਫ ਤੇ ਸਿਰਫ ਇੱਕ ਆਮ ਆਦਮੀ ਪਾਰਟੀ ਦਿਸਦੀ, ਉਹਨਾਂ ਨੇ ਮੁੱਦਾ ਬਣਾ ਕੇ ਪੇਸ਼ ਕਰ ਦਿੱਤਾ ਲੋਕਾਂ ਦੀ ਕਚਹਿਰੀ 'ਚ। ਖੂਬ ਬਵਾਲ ਹੋਇਆ, ਕਦੀ ਉਹਦੇ ਕੋਲ ਮਾਈਕ ਲੈ ਕੇ ਭੱਜ ਜਾਣ, ਉਹਦੀ ਪ੍ਰਤੀਕਿਰਿਆ, ਕਦੀ ਉਹਦੀ ਪ੍ਰਤੀਕਿਰਿਆ। ਮਾਮਲਾ ਇਹਨਾਂ ਨੇ ਸ਼ਾਮ ਤੱਕ ਉਹ ਵੀ ਜਿਹੜਾ ਵਿਵਾਦਤ ਬਣਾ ਦਿੱਤਾ। ਹਾਲਾਂਕਿ ਖਹਿਰਾ ਸਾਹਿਬ ਨੇ ਸਫਾਈ ਦਿੱਤੀ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ, ਮੈਂ ਤਾਂ ਮਾੜਿਆਂ ਦੀ ਗੱਲ ਕੀਤੀ ਜਿਹੜੇ ਮਾੜੇ ਆ। ਦੇਖੋ ਅਸੀਂ ਜੇ ਦੇਖੀਏ ਹੁਣ ਇਸ ਸੋਚ ਦੇ ਨਾਲ, ਮੈਂ ਤੇ ਮੁਖਤਿਫ ਨਹੀਂ ਆ ਕਿ ਕੋਈ ਲੀਡਰ ਮਾੜੀ ਜੀ ਗੱਲ ਮੂੰਹ ਚ ਕੱਢੇ ਤੇ ਜਿਹੜਾ ਸਾਡਾ ਵਿਚਾਰਾਂ ਦਾ ਉਲਟ ਆ, ਜਿਹੜਾ ਸਾਡੇ ਨਹੀਂ ਫਿੱਟ ਬੈਠਦਾ, ਨਹੀਂ ਮੇਚ ਆਉਂਦਾ, ਅਸੀਂ ਉਹਦਾ ਗੁੱਟਾ ਬੰਨ ਦਈਏ। ਦੇਖੋ ਉਹਨੇ ਇਹ ਗੱਲ ਕਹੀ ਹੈ ਕਿ ਫੇਕ, ਸਾਡੇ ਵਾਲੇ ਫੇਕ ਆ ਤੇ ਅਸਲੀ ਸੰਤ ਉਹ ਸੀਗੇ ਮਦਰ ਟੈਰੇਸਾ ਵਰਗੇ, ਤੇ ਇਹਦੇ ਚ ਕੋਈ ਐਡਾ ਬਵਾਲ ਨਹੀਂ ਸੀ ਮਚਣਾ ਚਾਹੀਦਾ। ਪਰ ਸਿਆਸਤ ਹੈ, ਸਿਆਸਤ ਦੇ ਬਹੁਤ ਸਾਰੇ ਕਾਰਨਾਮੇ ਆ, ਸਿਆਸਤ ਦੇ ਗਾਂ ਬੜੇ ਹੱਥ ਠੋਕੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਜਾਂਦੇ ਆ। ਪਰ ਜੇ ਹੁਣ ਦੇਖੀਏ, ਖਹਿਰਾ ਸਾਹਿਬ ਨੇ ਸਫਾਈ ਵੀ ਦਿੱਤੀ ਕਿ ਮੈਂ ਨਹੀਂ, ਮੇਰੇ ਕਹਿਣ ਦਾ ਭਾਵ ਇਹ ਸੀ, ਉਹਨਾਂ ਨੇ ਕਹਿ ਵੀ ਦਿੱਤਾ ਤੇ ਗੱਲ ਨੂੰ ਇੱਥੇ ਛੱਡ ਦੇਣਾ ਚਾਹੀਦਾ ਸੀ। ਜਿਹੜੀ ਰਹੀ ਗੱਲ, ਇਹ ਮੀਡੀਆ ਜੋ ਹਾਈਲਾਈਟ ਕਰ ਰਿਹਾ ਹੈ ਕਿ ਉਹਨੇ ਸਾਰਿਆਂ ਨੂੰ ਕਿਹਾ, ਹੁਣ ਦੇਖੋ ਹਰੇਕ ਵਾਰੀ ਸ਼ਬਦ ਨਹੀਂ ਸਾਰਿਆਂ ਵਰਤਿਆ ਜਾਂਦਾ, ਸਾਰਿਆਂ ਵਾਰੀ ਕਿ ਸਾਰੇ ਨਹੀਂ ਜੀ, ਇੰਨੇ ਕੁ ਪਰਸੈਂਟ ਨਹੀਂ ਦੱਸੇ ਜਾਂਦੇ, ਕਈ ਵਾਰ ਬੰਦਾ ਬੋਲ ਜਾਂਦਾ ਹੈ। ਹੁਣ ਦੇਖੋ ਕਈ ਵਾਰ ਮੀਡੀਆ ਵੀ ਕਹਿ ਜਾਂਦਾ ਹੈ ਕਿ ਸਿਸਟਮ ਹੈ ਜਿਹੜਾ ਭ੍ਰਿਸ਼ਟ ਆ, ਤੇ ਸਿਸਟਮ ਦੇ ਵਿੱਚ ਤੇ ਫਿਰ ਬਹੁਤ ਸਾਰੇ ਚੰਗੇ ਲੋਕ ਵੀ ਆ, ਕਿ ਸਿਸਟਮ ਫਿਰ ਸਾਡੇ ਤੇ ਡੈਫਾਮੇਸ਼ਨ ਦਾ ਕੇਸ ਪਾ ਦੇ ਜਾਂ ਇਹ ਬਵਾਲ ਬਣਾ ਦੇ। ਕਿਉਂਕਿ ਅਸੀਂ ਜਦੋਂ ਕਹਿੰਦੇ ਆ ਕਿ ਆ ਸਿਸਟਮ ਆ, ਤੇ ਸਿਸਟਮ ਦੇ ਵਿੱਚ ਤੇ ਮਾਨਕ ਸਰਕਾਰ ਵਰਗਾ ਮੁੱਖ ਮੰਤਰੀ ਵੀ ਹੈ ਨਾ ਸਾਡੇ ਭਾਰਤ ਦੇ ਸਿਸਟਮ 'ਚ, ਜਿਹਦੀ ਇਮਾਨਦਾਰੀ ਦੁਨੀਆ ਦੇ ਵਿੱਚ ਪ੍ਰਸਿੱਧ ਆ, ਜਿਹੜਾ ਤਨਖਾਹ 5,000 ਲੈਂਦਾ ਮੁੱਖ ਮੰਤਰੀ ਹੋ ਕੇ ਤ੍ਰਿਪੁਰ ਦਾ, ਤੇ ਅਸੀਂ ਫਿਰ ਵੀ ਕਹਿ ਦਿੰਦੇ ਆ ਸਿਸਟਮ ਭ੍ਰਿਸ਼ਟ ਆ। ਸੋ ਕਈ ਵਾਰੀ ਇਹ ਸ਼ਬਦਾਂ ਦਾ ਉਲਟ ਫੇਰ ਹੋ ਜਾਂਦਾ, ਸਾਨੂੰ ਥੋੜਾ ਜਿਹਾ ਹਿਰਦਾ ਵੱਡਾ ਕਰਨਾ ਚਾਹੀਦਾ। ਜੀ ਬਿਲਕੁਲ। ਤੇ ਅੱਗੇ ਆਪਾਂ ਮਿੰਟੂ ਜੀ ਵਧਦੇ, ਗਊ ਰਾਖਿਆਂ ਨੂੰ ਆਦੇਸ਼, ਤਸਕਰਾਂ ਨੂੰ ਖੂਬ ਕੁੱਟੋ ਪਰ ਹੱਡੀਆਂ ਨਾ ਤੋੜੋ। ਇਹ ਆਪਾਂ ਪਿਛਲੇ ਦਿਨਾਂ 'ਚ ਇੱਕ ਗੱਲ ਜਿਹੜੀ ਵਿਚਾਰਦੇ ਪਏ ਸਾਂ, ਮੈਂ ਦੱਸ ਰਿਹਾ ਸੀਗਾ ਕਿ ਇਹ ਜੋ ਚੱਲ ਰਿਹਾ ਖਿੱਚੋਤਾਣ ਜਿਹਾ ਚੱਲਦਾ ਪਿਆ ਇਸ ਮੁੱਦੇ ਤੇ, ਇਹਦਾ ਜਿਹੜਾ ਅੰਦਰੂਨੀ ਪੱਖ ਇਹ ਉਹੀ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਦਾ ਜਿਹੜਾ ਪ੍ਰਵੀਨ ਤੋਗੜੀਆ ਹੈ, ਉਹ ਫਰੜਾ ਚੱਲਦਾ ਪਿਆ ਮੋਦੀ ਦੇ ਨਾਲ। ਮੋਦੀ ਨੇ ਜਦੋਂ ਕਿਹਾ ਸੀ ਕਿ ਸਮਾਜ ਵਿਰੋਧੀ ਅਨਸਰ ਹੈ 80% ਜਿਹੜੇ ਗਊ ਰਾਖੇ ਆ, ਪ੍ਰਵੀਨ ਤੋਗੜੀਆ ਨੇ ਉਦੋਂ ਕਿਹਾ ਸੀ ਕਿ ਮੇਰਾ ਜੀ ਕਰਦਾ ਮਰ ਹੀ ਜਾਈਏ ਅਸੀਂ, ਸਾਨੂੰ ਇਹਨੇ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਉਸੇ ਦਿਨ ਤੋਂ ਅਗਲੇ ਦਿਨ ਪ੍ਰਵੀਨ ਤੋਗੜੀਆ ਦਾ ਬਿਆਨ ਸੀ। ਫਿਰ ਉਹਨੇ ਕਿਹਾ ਸੀਗਾ ਕਿ ਇਹ ਜ਼ਰੂਰੀ ਨਹੀਂ ਪ੍ਰਧਾਨ ਮੰਤਰੀ ਦੀ ਗੱਲ ਮੰਨਣੀ, ਤੁਸੀਂ ਆਪਦਾ ਕੰਮ ਕਰਦੇ ਜਾਓ। ਉਹਨੇ ਇਹ ਬਿਆਨ ਜਾਰੀ ਕਰ ਦਿੱਤਾ ਸੀ। ਯਾਨੀ ਇੱਕ ਕਹਿ ਲਈਏ ਤਾਂ ਆਪਸ ਦੇ ਵਿੱਚ ਇਹਨਾਂ ਦੀ ਖਿੱਚੋਤਾਣ ਆ। ਉਹਦੇ ਵਿੱਚ ਹੁਣ ਜਿਸ ਤਰ੍ਹਾਂ ਦਾ ਇਹ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਕੰਮ ਕਰਨ ਡੇ ਆ, ਇਹ ਬਹੁਤ ਜ਼ਿਆਦਾ ਗਲਤ ਆ। ਦੱਸਦੇ ਕਿ ਉੱਤਰਾਖੰਡ ਦੇ ਬ੍ਰਿਜ ਇਲਾਕੇ ਦੇ ਵਿੱਚ, ਯੂਪੀ ਦੇ ਬ੍ਰਿਜ ਇਲਾਕੇ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਗਊ ਰਾਖਿਆਂ ਦੀ ਇਹਨਾਂ ਨੇ ਮੀਟਿੰਗ ਕੀਤੀ ਹੈ, ਬੈਠਕ ਕੀਤੀ ਹੈ, ਤੇ ਨਾਲ ਹੀ ਉਹ ਜਿਹੜੇ ਨੌਜਵਾਨ ਗਊ ਰਾਖੇ ਉਹਨਾਂ ਨੂੰ ਸਲਾਹ ਦਿੱਤੀ ਕਿ ਪਸ਼ੂ ਤਸਕਰਾਂ ਨੂੰ ਰੱਜ ਕੇ ਕੁੱਟੋ, ਦੱਬ ਕੇ ਕੁੱਟੋ, ਪਰ ਇਸ ਢੰਗ ਨਾਲ ਕੁੱਟਣਾ ਹੈ। ਕੁੱਟਣ ਦਾ ਫਾਰਮੂਲਾ ਤੁਹਾਨੂੰ ਦੱਸਾਂਗੇ ਕਿ ਕਿੱਥੇ ਮਾਰਨੀ ਕਿੱਥੇ ਨਹੀਂ ਮਾਰਨੀ। ਇਹਦੇ ਵਿੱਚ ਇਹ ਹੋਏਗਾ ਕਿ ਹੱਡੀ ਨਾ ਟੁੱਟੇ, ਬਸ ਬਾਕੀ ਉਹਨਾਂ ਨੂੰ ਜਿੱਥੋਂ ਮਰਜ਼ੀ ਤੁਸੀਂ ਖਿੱਚ ਤੂ ਸਕਦੇ ਹੋ। ਸੋ ਇਹ ਤੇ ਇਸ ਤਰ੍ਹਾਂ ਕਹਿ ਲਈਏ ਕਿ ਤਸ਼ੱਦਦ ਕਰਨ ਦਾ ਜਿਹੜਾ ਫਾਰਮੂਲਾ ਸੁਝਾਇਆ ਜਾ ਰਿਹਾ, ਇਹ ਕੋਈ ਛੋਟੀ ਮੋਟੀ ਰਿਪੋਰਟ ਨਹੀਂ। ਅੱਜ ਬਹੁਤ ਵੱਡਾ ਅਖਬਾਰ ਹੈ ਜਿਹੜਾ ਸਾਡੇ ਇੱਥੋਂ ਦਾ ਅੰਗਰੇਜ਼ੀ ਦਾ, ਉਹਨੇ ਟਾਈਮਸ ਆਫ ਇੰਡੀਆ ਨੇ ਬਹੁਤ ਵੱਡੀ ਰਿਪੋਰਟ ਛਾਪੀ ਇਸ ਮਾਮਲੇ ਦੇ ਵਿੱਚ ਕਿ ਇਹਨਾਂ ਨੂੰ ਬਕਾਇਦਾ ਹੁਣ ਨਵਾਂ ਫਾਰਮੂਲਾ ਦਿੱਤਾ ਜਾ ਰਿਹਾ
ਸੋ ਇਹ ਪ੍ਰਧਾਨ ਮੰਤਰੀ ਇੱਕ ਪਾਸੇ ਕਹੀ ਜਾਂਦਾ ਹੈ ਕਿ ਜੀ ਦਲਿਤਾਂ ਤੇ ਅਤਿਆਚਾਰ ਹੁੰਦਾ ਹੈ, ਗਊ ਰੱਖਿਆ ਦੇ ਬਹਾਨੇ ਇਹ ਹੈ ਉਹ ਹੈ, ਜੋ 80% ਲੋਕ ਦੁਕਾਨਦਾਰੀ ਕਰਦੇ ਆ, ਪਰ ਦੂਜੇ ਪਾਸੇ ਉਹਦੇ ਸਾਹਮਣੇ ਇਹ ਸਭ ਕੁਝ ਹੋਣ ਡਿਆ ਮੁਲਕ ਦੇ ਵਿੱਚ ਕਿ ਕੁੱਟਮਾਰ ਕਰਨ ਦੇ ਨਵੇਂ-ਨਵੇਂ ਢੰਗ ਇਜਾਦ ਕਰਕੇ ਲੋਕਾਂ ਨੂੰ ਦੱਸੇ ਜਾਂਦੇ ਆ। ਇਹਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਹੈ ਜਿਹੜਾ, ਉਹਦਾ ਵੀ ਕੋਈ ਬਹੁਤਾ ਇਹਨਾਂ ਲੋਕਾਂ ਤੇ ਅਸਰ ਨਹੀਂ ਹੈ। ਉਹਦਾ ਅਸਰ ਸਾਡੇ ਵਰਗੇ ਲੋਕਾਂ ਤੇ ਹੋ ਸਕਦਾ, ਮਹੱਤੜਾਂ ਤੇ ਹੋ ਸਕਦਾ ਹੈ, ਜਿਹੜੇ ਹੇਠਲੇ ਪੱਧਰ ਦੇ ਲੋਕ ਆ, ਆਮ ਵਿਚਾਰਧਾਰਾ ਵਾਲੇ ਆ, ਮੁੱਖ ਧਾਰਾ ਦੇ ਜਿਹੜੇ ਪ੍ਰਾਣੀ ਹੈ, ਉਹ ਤੇ ਅਸੀਂ ਮੰਨ ਸਕਦੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹ ਕਹਿ ਦਿੱਤਾ ਤੇ ਹੁਣ ਸਭ ਕੁਝ ਠੀਕ ਹੋ ਜਾਏਗਾ, ਪਰ ਉਹਨਾਂ ਲੋਕਾਂ ਤੇ ਇਹਨਾਂ ਬਿਆਨਾਂ ਦਾ ਕੋਈ ਅਸਰ ਨਹੀਂ। ਜੇ ਇਹ ਜਿਹੜੇ ਲੋਕ ਇਸ ਤਰ੍ਹਾਂ ਕਹਿ ਸਕਦੇ ਹੋ, ਕਰ ਵੀ ਸਕਦੇ ਆ। ਇਹਨਾਂ ਨੇ ਤਾਂ ਕੀ ਕੀਤਾ ਕਿ ਪਿਛਲੇ ਦਿਨੀ ਕਰਨਾਟਕਾ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਆਪਦਾ ਕਾਰਕੁਨ ਮਾਰ ਦਿੱਤਾ, ਕੁੱਟ-ਕੁੱਟ ਕੇ ਉਹਨੂੰ ਮਾਰ ਦਿੱਤਾ। ਉਸ ਤੋਂ ਬਾਅਦ ਥਾਣੇ ਦੇ ਵਿੱਚ ਇਹਨਾਂ ਨੇ ਜਾ ਕੇ ਬਵਾਲ ਵੀ ਕੀਤਾ। ਉਦੋਂ ਹੀ ਉਸ ਕੇਸ ਦੀ ਕੋਈ ਇਹਨਾਂ ਨੇ ਸੁਗਤ ਹੀ ਨਹੀਂ ਨਿਕਲ ਦਿੱਤੀ, ਕੀ ਕੀਤਾ ਕੀ ਨਹੀਂ ਕੀਤਾ। ਆਪਦਾ ਬੰਦਾ ਮਾਰਤਾ ਇਹਨਾਂ ਨੇ ਕੁੱਟ-ਕੁੱਟ ਕੇ, ਗਊ ਤਸਕਰੀ ਦਾ ਦੋਸ਼ ਲਾ ਕੇ। ਸੋ ਜੋ ਇਹ ਕਰਦੇ ਪਏ ਆ ਤੇ ਬਹੁਤ ਕੁਝ ਕਰਦੇ ਪਏ ਆ, ਜੇ ਖੁੱਲੇ ਰੂਪ ਦੇ ਵਿੱਚ ਇਸ ਤਰ੍ਹਾਂ ਟੌਰਚਰ ਕਰਨ ਦੇ ਢੰਗ ਫਾਰਮੂਲੇ ਇਜਾਦ ਕਰਦੇ ਰਹੇ ਤੇ ਇਹ ਸਮਾਜ ਲਈ ਇੱਕ ਡਰ ਵਾਲਾ ਮਾਹੌਲ, ਇੱਕ ਭੈ ਵਾਲਾ ਮਾਹੌਲ, ਕਿਉਂਕਿ ਥੋੜਾ ਜਿਹਾ ਖੁੱਲਾ ਸੀ ਮਾਹੌਲ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ, ਥੋੜਾ ਜਿਹਾ ਮਾਹੌਲ ਖੁੱਲਾ ਸੀ ਤੇ ਉਹਨੂੰ ਫਿਰ ਉਸੇ ਰਾਹ ਧੱਕਣ ਦੀ ਇਹ ਕੋਸ਼ਿਸ਼ ਹੈ। ਮੇਰੇ ਖਿਆਲ ਦੇ ਨਾਲ ਪ੍ਰਧਾਨ ਮੰਤਰੀ ਨੂੰ ਜਾਂ ਤੇ ਇਹ ਲਫ਼ਜ਼ ਕੱਢਣੇ ਨਹੀਂ ਸਨ ਚਾਹੀਦੇ, ਜੇ ਹੁਣ ਕੱਢੇ ਆ ਥੋੜੀ ਜਿਹੀ ਸਖਤਾਈ ਕਰਕੇ ਦਿਖਾਵੇ। ਜੀ ਜੀ ਅਗਲੀ ਆਪਾਂ ਜੇ ਗੱਲ ਕਰੀਏ, ਕੈਪਟਨ ਨੇ ਮਲੋਟ ਹਿੰਸਾ ਨੂੰ ਬਾਦਲਾਂ ਦੀ ਸਾਜ਼ਿਸ਼ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ 2-3 ਗੱਲਾਂ ਕਹੀਆਂ, ਉਹਦੇ 'ਚ 1-2 ਗੱਲਾਂ ਨਾਲ ਮੈਂ ਪੂਰਨ ਤੌਰ ਤੇ ਸਹਿਮਤ ਹਾਂ, ਪਰ ਜੋ ਇਹ ਕਹਿ ਰਿਹਾ ਕਿ ਬਾਦਲਾਂ ਦੀ ਸਾਜ਼ਿਸ਼ ਹੈ, ਉਹਨਾਂ ਦਾ ਦੋਸ਼ ਆ, ਇਹ ਤੇ ਸਿਆਸੀ ਗੱਲਾਂ ਨੇ, ਨਿਰੋਲ ਸਿਆਸੀ ਗੱਲਾਂ, ਜਿਨ੍ਹਾਂ ਦੀ ਆਪਾਂ ਉਮੀਦ ਵੀ ਕਰ ਸਕਦੇ, ਤਵੱਕੋ ਵੀ ਕਰਦੇ ਇਹਨਾਂ ਤੋਂ ਕਿ ਇਹਨਾਂ ਨੇ ਹਰੇਕ ਮਸਲੇ ਤੇ ਵਿਰੋਧੀ ਨੂੰ ਘੜੀਸਣਾ ਹੀ ਘੜੀਸਣਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਜਿਹੜੀ ਹਿੰਸਾ ਹੋਈ ਹੈ, ਮਲੋਟ ਜਿਹੜੀ ਰੈਲੀ ਤੇ ਹਮਲਾ ਹੋਇਆ, ਇਹ ਬਾਦਲ ਦੀ ਜਿਹੜੀ ਸੀਗੀ ਸਾਜ਼ਿਸ਼ ਸੀ, ਉਹ ਦੋਸ਼ੀ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਉਦੋਂ ਲੰਬੀ ਸੰਗਤ ਦਰਸ਼ਨ ਕਰਦਾ ਪਿਆ ਸੀ। ਲੰਬੀ ਤੇ ਬਾਦਲ ਸਾਹਿਬ ਤੁਰੇ ਫਿਰਦੇ ਆ, ਜੇ ਲੰਬੀ ਦੇ ਸੰਗਤ ਦਰਸ਼ਨ ਨੂੰ ਉਧਾਰ ਬਣਾ ਕੇ ਕਹੀਏ ਤੇ ਫਿਰ ਉਸ ਦਿਨ ਤੇ ਬਹੁਤ ਕੁਝ ਹੋ ਜਾਂਦਾ, ਸਾਰਾ ਕੁਝ ਉਸ ਇਲਾਕੇ ਦੇ ਵਿੱਚ ਬਾਦਲ ਸਾਹਿਬ ਨਹੀਂ ਕਰਵਾਉਂਦੇ ਤੇ ਦੋਸ਼ ਹੈ ਜਿਹੜਾ ਨਿਰੋਲ ਸਿਆਸਤ ਪ੍ਰੇਰਿਤ ਆ। ਪਰ ਦੂਜੀ ਗੱਲ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਉਹ ਬੜੀ ਸਿਆਣੀ ਕੀਤੀ। ਉਹਨੇ ਕਿਹਾ ਕਿ ਦੇਖੋ ਹੁਣ ਇਹ ਜਿਹੜੇ ਟਕਰਾਅ ਵਾਲੀਆਂ ਜਿਹੜੀਆਂ ਹਿੰਸਾਤਮਕ ਘਟਨਾਵਾਂ ਨੇ ਉਹ ਸ਼ੁਰੂਆਤੀ ਦੌਰ 'ਚ ਨੇ, ਇਹਨਾਂ ਨੂੰ ਰੋਕ ਲੈਣਾ ਚਾਹੀਦਾ ਹੈ। ਜੇ ਨਾ ਰੋਕਿਆ ਤੇ ਅੱਗੇ ਪੰਜਾਬ ਲਈ ਬਹੁਤ ਔਖ ਹੋਈ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਬੜੀ ਦੂਰ ਅੰਦੇਸ਼ਤਾ, ਬੜੀ ਸੋਚੀ ਸਮਝੀ, ਬੜੀ ਨਪੀ ਤੁਲੀ ਹੈ। ਹੁਣ ਇਹ ਸਾਰੇ ਉਹਦੇ ਤੇ ਅਸਰ ਕਰਦੇ ਆ ਕਿ ਨਹੀਂ ਕਰਦੇ ਇਹ ਤੇ ਪਤਾ ਨਹੀਂ, ਪਰ ਇਹਦਾ ਜਿਹੜਾ ਅਰਥ ਹੈ ਉਹ ਇਹ ਨਿਕਲਦਾ ਹੈ, ਕਿਉਂਕਿ ਦੇਖੋ ਜਿਹੜੀ ਅਕਾਲੀਆਂ ਦੀ ਤਾਕਤ ਸੀ ਉਹ ਪਿਛਾਂ ਚਲੇ ਜਾਈਏ, ਜਿਹਨੇ ਖਾਸ ਤੌਰ ਤੇ 3-4 ਵਿਧਾਨ ਸਭਾ ਦੇ ਇਲੈਕਸ਼ਨ ਹੋਏ ਆ, ਉਹਨਾਂ ਦੀ ਜਿਹੜੀ ਤਾਕਤ ਸੀ ਉਹ ਪਿੰਡਾਂ ਦੇ ਵਿੱਚੋਂ ਆਏ ਇਸ ਤਰ੍ਹਾਂ ਦੇ ਲੱਠਮਾਰ ਟੋਲੇ ਦੀ ਸੀ, ਜਾਂ ਨੌਜਵਾਨ ਖਾਸ ਤੌਰ ਤੇ ਉਹ ਹੱਲਾ ਬੋਲ ਵਾਲੇ ਜਿਹੜੇ ਨੌਜਵਾਨ ਆ ਉਹ ਹੀ ਇਹਨਾਂ ਨੂੰ ਪਾਰ ਲਾਉਂਦੇ ਸਨ। ਧੱਕਾ ਮੁੱਕੀ ਵੀ ਜਿਹੜੀ ਉਹ ਜ਼ਿੰਮੇਵਾਰੀ ਹੁੰਦੀ ਸੀ ਉਹ ਸਾਰੀ ਉਹਨਾਂ ਦੇ ਮੋਢਿਆਂ ਤੇ ਹੁੰਦੀ ਸੀ, ਸਾਰੇ ਧੱਕਾ ਮੁੱਕੀ ਵੀ ਚਲਾਉਂਦੇ ਸਨ। ਧੱਕਾ ਮੁੱਕੀ ਤੋਂ ਭਾਵ ਤੁਹਾਨੂੰ ਪਤਾ ਕਿ ਧੱਕਾ ਵੀ ਕਰਦੇ ਤੇ ਮੁੱਕੇ ਵੀ ਮਾਰਦੇ, ਧੱਕਾ ਮੁੱਕੀ ਕਹਿ ਦਿੰਦੇ ਉਹਨੂੰ। ਦੂਜੇ ਪਾਸੇ ਕਾਂਗਰਸ ਇਸ ਮਾਮਲੇ 'ਚ ਪਛੜੀ ਸੀ, ਕਾਂਗਰਸ ਕੋਲ ਇੰਨੀ ਇਹ ਨੌਜਵਾਨ ਸ਼ਕਤੀ ਨਹੀਂ ਸੀ, ਇਸ ਕਰਕੇ ਆਮ ਤੌਰ ਤੇ ਜਦੋਂ ਬੂਥ ਕੈਪਚਰਿੰਗ ਹੁੰਦੀ ਹੈ 2012 ਦੇ ਵਿੱਚ, ਮੈਨੂੰ ਹੋਰ ਤੇ ਕਿਤੇ ਪਤਾ ਨਹੀਂ, ਮੁਕਤਸਰ ਜ਼ਿਲ੍ਹੇ ਦੇ ਲੰਬੀ ਦੇ ਵਿੱਚ ਇਹ ਸਾਰਾ ਨਜ਼ਾਰਾ ਉਹ ਆਮ ਵੇਖਣ ਨੂੰ ਮਿਲ ਰਿਹਾ ਸੀਗਾ। ਤੇ ਉੱਥੋਂ ਕਾਂਗਰਸੀ ਜਿਹੜੇ 10 ਵਜੇ 11 ਵਜੇ ਲੰਬੀ ਉਹ ਘਰ ਨੂੰ ਭੇਜ ਦਿੱਤੇ ਗਏ ਸਨ। ਉਹ ਅੜੇ ਹੀ ਨਹੀਂ, ਉਹਨੂੰ ਪਤਾ ਸੀ ਜੇ ਅੜ ਗਏ ਤੇ ਫਿਰ ਸਮਝ ਲਓ ਚੜ ਗਏ। ਉਹ ਅੜੇ ਹੀ ਨਹੀਂ ਸਨ, ਉਹਨਾਂ ਚੁੱਪ ਕਰਕੇ ਤੇ ਸਿਰ ਸੁੱਟ ਕੇ ਘਰ ਨੂੰ ਜਾਣਾ ਹੀ ਭਲਾ ਸਮਝਿਆ ਸੀ। ਇਸ ਤਰ੍ਹਾਂ ਹੀ ਇਹ ਬਹੁਤ ਵਾਰੀ ਹੁੰਦਾ, ਇਹ ਇਕੱਲੇ ਕਾਲੀ ਨਹੀਂ, ਕਾਂਗਰਸੀ ਵੀ ਆਪਣੇ ਟਾਈਮ 'ਚ ਇਸ ਤਰ੍ਹਾਂ ਦਾ ਰੋਲ ਜਿਹੜਾ ਹੈ ਉਹ ਅਦਾ ਕਰਦੇ ਰਹੇ। ਪਰ ਹੁਣ ਸਮਾਂ ਜਿਹੜਾ, ਹੁਣ ਦ੍ਰਿਸ਼ ਹੈ ਜਿਹੜਾ ਉਹ ਬਦਲਦਾ ਨਜ਼ਰ ਆਉਂਦਾ। ਬਦਲਦਾ ਕਿਵੇਂ ਨਜ਼ਰ ਆਉਂਦਾ? ਜਿਹੜੀ ਨੌਜਵਾਨ ਸ਼ਕਤੀ ਹੈ ਉਹ ਵੰਡੀ ਜਾ ਰਹੀ ਹੈ। ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਉਸ ਨੌਜਵਾਨ ਸ਼ਕਤੀ ਨੂੰ ਬਹੁਤ ਵੱਡਾ ਖੋਰਾ ਲਾਇਆ। ਅੱਜ ਇਸ ਤਰ੍ਹਾਂ ਜਾਪਦਾ ਹੈ ਕਿ ਅੱਧ ਪਚੱਧੀਓ ਹੋ ਗਏ ਆ, ਅੱਧ ਉਹਨਾਂ ਦੇ ਕੋਲ ਪਚੱਧ ਉਹਨਾਂ ਦੇ ਕੋਲ। ਕਹਿਣ ਦਾ ਮਤਲਬ ਥੋੜਾ ਬਹੁਤ ਫਰਕ ਆ, ਉਹ ਜਿਹੜੀ ਨੌਜਵਾਨ ਸ਼ਕਤੀ ਉਧਰ ਜਾ ਖੜੀ ਹੈ। ਹੁਣ ਨੌਜਵਾਨ ਸ਼ਕਤੀ ਉਧਰ ਵੀ ਹੈ, ਉਧਰ ਵੀ ਹੈ। ਹੁਣ ਜਿਹੜੀ ਧਿਰ ਧੱਕਾ ਮੁੱਕੀ ਕਰੇਗੀ ਤਾਂ ਦੂਜੀ ਧਿਰ ਵਿਰੋਧ ਕਰੇਗੀ, ਕਿਉਂਕਿ ਖੂਨ ਤਾਂ ਉਧਰ ਵੀ ਬਰਾਬਰ ਹੀ ਵਾਲਾ ਮਾਰੇਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਮਲੋਟ ਤੋਂ ਜਿਹੜੀ ਇਹ ਦਵੱਲਾ ਕਲੇਸ਼ ਜਿਹੜਾ ਸ਼ੁਰੂ ਹੋਇਆ ਹੈ,
ਇਹ ਸੰਕੇਤ ਮਾਤਰ ਆ। ਜਿਵੇਂ ਜਿਵੇਂ ਅੱਗੇ ਜਾਣਗੇ ਇਹ ਜਿਹੜੀ ਸ਼ਕਤੀ ਹੈ ਦੋਨੇ ਬਰਾਬਰ ਖੜੇ ਆ, ਧੜੇ ਨੌਜਵਾਨਾਂ ਦੇ ਖਾਸ ਤੌਰ ਤੇ, ਇਹਨਾਂ ਦੇ ਟਕਰਾਓ ਜਿਹੜੇ ਵੱਧਦੇ ਜਾਣਗੇ। ਹੁਣ ਜੇ ਇਹ ਸਾਰੇ ਰੋਕ ਲੈਣ, ਸਾਰੇ ਰਲ ਕੇ ਰੋਕ ਲੈਣ, ਤੇ ਮੇਰੇ ਖਿਆਲ ਦੇ ਨਾਲ ਸਾਰਿਆਂ ਦਾ ਹੀ ਭਲਾ, ਸਾਰਿਆਂ ਦਾ ਹੀ ਫਾਇਦਾ। ਕਿਉਂ ਸਿਰ 'ਚ ਅਕਾਲੀ ਮੁੰਡੇ ਦੇ ਵੱਜੇ ਚਾਹੇ ਆਮ ਆਦਮੀ ਪਾਰਟੀ ਦੇ ਵੱਜੇ, ਡੁੱਲਣਾ ਖੂਨ ਪੰਜਾਬੀ ਦਾ ਹੀ ਹੈ। ਤਾਂ ਪੰਜਾਬੀ ਭਰਾ ਮਾਰੂ ਜੰਗ 'ਚ ਨਾ ਉਲਝਣ। ਇਸ ਕਰਕੇ ਮੇਰੇ ਖਿਆਲ ਦੇ ਨਾਲ ਤੇ ਕੋਈ ਫਰਕ ਨਹੀਂ ਪੈਂਦਾ ਜੇ ਸਰਬਦਲੀ ਮੀਟਿੰਗ ਵੀ ਬੁਲਾ ਲਈ ਜਾਵੇ, ਇਸ ਮਸਲੇ ਦਾ ਹੱਲ ਕੀਤਾ ਜਾਵੇ ਕਿ ਭਾਈ ਜੋ ਵੀ ਕਰਨਾ, ਕਿਸੇ ਦਾ ਵਿਰੋਧ ਕਰਨਾ ਹੈ, ਮੰਨ ਲਓ ਹੁਣ ਮਲੋਟ ਦੇ ਵਿੱਚ ਜੇ ਅਕਾਲੀਆਂ ਨੇ ਭਗਵੰਤ ਮਾਨ ਦਾ ਵਿਰੋਧ ਕਰਨਾ ਸੀ ਤੇ ਉਹ ਆਪਣੀਆਂ ਦੁਕਾਨਾਂ ਦੇ ਵਿੱਚ ਖੜੇ ਸੀ, ਉਹਨਾਂ ਦੀਆਂ ਆੜਤ ਦੀਆਂ ਦੁਕਾਨਾਂ ਚੁਫੇਰੇ ਉਹਨਾਂ ਨੇਤਾਵਾਂ ਦੀਆਂ, ਉਹ ਉਹਨਾਂ ਤੇ ਕਾਲੇ ਝੰਡੇ ਲਾ ਕੇ ਵੀ ਕਰ ਸਕਦੇ ਸਨ। ਪਰ ਜੋ ਉੱਥੋਂ ਤੱਕ ਪਹੁੰਚੇ ਉਹ ਤੇ ਜੇ ਪੁਲਿਸ ਵਾਲੇ ਵਿੱਚ ਨਾ ਪੈਂਦੇ, ਪੁਲਿਸ ਵਾਲੇ ਨਾ ਹੁੰਦੇ, ਕਿਉਂਕਿ ਪੁਲਿਸ ਵਾਲਿਆਂ ਦੇ ਪਈਆਂ ਉਹ ਵਿੱਚ ਆ ਗਏ, ਜੇ ਨਾ ਹੁੰਦੇ ਤੇ ਜਾਨੀ ਨੁਕਸਾਨ ਹੋ ਜਾਣਾ ਸੀ। ਇਹ ਤੇ ਚਲੋ ਸ਼ੁਕਰ ਆ ਹੁਣ ਅੱਗੇ ਤੋਂ ਇਦਾਂ ਦੀਆਂ ਘਟਨਾਵਾਂ ਨਾ ਵਾਪਰਨ। ਇਹਨਾਂ ਨੂੰ ਸਿਰ ਜੋੜ ਕੇ, ਸਾਰਿਆਂ ਨੂੰ ਸਿਰ ਜੋੜ ਕੇ, ਚਾਹੇ ਅਕਾਲੀ ਹੈ, ਚਾਹੇ ਕਾਂਗਰਸੀ ਹੈ, ਚਾਹੇ ਆਮ ਆਦਮੀ ਪਾਰਟੀ ਵਾਲੇ, ਸੋਚਣਾ ਚਾਹੀਦਾ। ਕਿਉਂਕਿ ਜਿਹੜਾ ਇਹ ਸਾਡਾ ਭਰਾ ਮਾਰੂ ਜੰਗ ਆ, ਇਹ ਲੈ ਕੇ ਬਹਿ ਜਾਏਗਾ ਜੇ ਅੱਗੇ ਹੋਇਆ। ਜੀ ਜੀ ਜੀ। ਤੇ ਆਪਾਂ ਅਗਲੀ ਗੱਲ ਕਰੀਏ ਵੀ ਕਾਂਗਰਸੀਆਂ ਨੇ, ਹੁਣ ਜੇ ਇਹਨਾਂ ਦੀ ਗੱਲ ਹੀ ਕਰ ਰਹੇ ਵੀ ਇਹਨਾਂ ਨੇ ਇੱਕ ਵਾਰੀ ਫੇਰ ਆਪ ਦਾ ਜਲੂਸ ਕੱਢਿਆ। ਮੈਂ ਅੱਗੇ ਕਹਿਣਾ ਹੁੰਦਾ ਜੀ, ਕਾਂਗਰਸ ਕਲੇਸ਼ ਇਹ ਜਿਹੜਾ ਇਕੱਠੇ ਹੀ ਹੈ, ਜਾਂਦੇ ਆ। ਪਰ ਵਾਹਵਾ ਦਿਨ ਦੇਖੋ ਕੀ ਹੋ ਰਿਹਾ ਸੀਗਾ, ਦ੍ਰਿਸ਼ ਕੀ ਸੀ। ਆਮ ਆਦਮੀ ਪਾਰਟੀ ਤੇ ਫੋਕਸ ਸੀ, ਮੀਡੀਆ ਦਾ ਵੀ, ਸਿਆਸੀ ਲੋਕਾਂ ਦਾ ਵੀ। ਕੋਈ ਹਮਲੇ ਬੋਲ ਰਿਹਾ ਸੀ, ਕੋਈ ਡਿਫੈਂਡ ਕਰ ਰਿਹਾ ਸੀ, ਮੀਡੀਆ ਵੀ, ਕਿਉਂਕਿ ਮੀਡੀਆ ਤੇ ਤੁਹਾਨੂੰ ਪਤਾ ਉਹਨੇ ਤੇ ਆਪਣਾ ਦੇਖਣਾ ਕਿ ਕਿਹੜੀ ਚੀਜ਼ ਚਰਚਿਤ ਹੈ, ਉਹਨੇ ਉਹ ਜ਼ਿਆਦਾ ਉਹਦੀ ਕਿੱਲੀ ਨੱਪਦੇ ਨਹੀਂ ਹੈ। ਸੋ ਸਾਰੇ ਪਾਸੇ ਆਮ ਆਦਮੀ ਪਾਰਟੀ ਸੀ। ਅਕਾਲੀ ਜਿਹੜੇ ਸਨ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਲੰਮੇ ਸਮੇਂ ਲਈ ਤੀਰਥ ਯਾਤਰਾ ਤੇ ਚਲੇ ਗਏ ਹੁਣ, ਹਿਲੇ ਜੁਲੀ ਨਹੀਂ ਸਨ ਕਰਦੇ। ਕੋਈ ਮਜੀਠੀਆ ਸਾਹਿਬ ਦੀ ਮੁੱਛ ਦਾ ਵੱਟ ਵੀ ਨਹੀਂ ਆਇਆ ਕਦੇ, ਕਦੇ ਸੁਖਬੀਰ ਸਿੰਘ ਬਾਦਲ ਦਾ ਕੋਈ ਵੱਟ ਕੱਢਦਾ ਜਿਹੜਾ ਸਟੇਟਮੈਂਟ ਵੀ ਨਹੀਂ ਆਇਆ। ਸਾਰੇ ਸ਼ਾਂਤ ਜੇ ਸਨ, ਸਾਰੇ ਚੁੱਪ ਚੁਪੀਤੇ ਸਨ। ਤਾਂ ਉਸ ਦੌਰ ਦੇ ਵਿੱਚ ਕਾਂਗਰਸ ਜਿਹੜੀ ਉਹ ਆਪਣਾ ਨਿਰੰਤਰ ਕਾਫਲਾ, ਆਪਣਾ ਨਿਰੰਤਰ ਕਾਰਮਾ ਜਿਹੜਾ ਰੇੜਦੀ ਜਾ ਰਹੀ ਸੀ। ਮਨਪ੍ਰੀਤ ਬਾਦਲ ਅੱਡ ਕੰਮ ਕਰ ਰਹੇ ਸਨ, ਬੀਬੀ ਪੱਠਲ ਅੱਡ, ਲਾਲ ਸਿੰਘ ਅੱਡ, ਕੈਪਟਨ ਅਮਰਿੰਦਰ ਸਿੰਘ ਅੱਡ। ਯਾਨੀ ਉਹ ਆਪਣੇ ਹੇਠਲੇ ਪੱਧਰ ਦਾ ਜਿਹੜਾ ਉਹਨਾਂ ਦਾ ਕਾਡਰ ਖਿਸ ਗਿਆ ਉਹਨੂੰ ਮੋੜ ਵੀ ਰਹੇ ਸਨ, ਨਵੇਂ ਨੂੰ ਜੋੜ ਵੀ ਰਹੇ ਸਨ। ਕਦੇ ਇਹ ਸੁਣਿਆ ਨਹੀਂ ਕਿ ਉਹ ਕਲੇਸ਼ ਹੋਇਆ ਜਿਵੇਂ ਲੰਬੀ ਹੋਇਆ ਸੀ, ਗੁਰਦਾਸਪੁਰ ਹੋਇਆ ਸੀ, ਇਸ ਤਰ੍ਹਾਂ ਦਾ ਨਹੀਂ ਹੋਇਆ। ਪਰ ਅੱਜ ਉਹ ਇੰਤਜ਼ਾਰ ਲੋਕਾਂ ਦਾ ਜਿਹੜਾ ਮੁੱਕ ਗਿਆ। ਅੱਜ ਇੱਕ ਵਾਰ ਫੇਰ ਇਹਨਾਂ ਦਾ ਜਲੂਸ ਨਿਕਲਦਾ ਲੋਕਾਂ ਨੇ ਵੇਖ ਲਿਆ। ਘਟਨਾ ਹੈ ਚੰਡੀਗੜ੍ਹ ਦੇ ਨੇੜੇ ਜਿਹੜਾ ਪਿੰਡ ਹੈ ਨਇਆ ਗਾਉਂ, ਵੈਸੇ ਪਿੰਡ ਕਾਹਦਾ ਹੁਣ ਤੇ ਚੰਡੀਗੜ੍ਹ ਸਾਰਾ ਨੇੜੇ ਨੇੜੇ ਉਹ ਸ਼ਹਿਰੀ ਬਣ ਗਿਆ, ਸ਼ਹਿਰੀਕਰਨ ਹੋ ਗਿਆ ਉਹਨਾਂ ਦੇ ਪਿੰਡਾਂ ਦਾ ਵੀ। ਉੱਥੇ ਇਹਨਾਂ ਦੀ ਐਸੀ ਵਿੰਗ ਦੀ ਜਿਹੜੀ ਮੀਟਿੰਗ ਸੀ, ਚੰਨੀ ਸਾਹਿਬ ਬੋਲ ਰਹੇ ਸਨ, ਇਹਨਾਂ ਦੇ ਵਿਰੋਧੀ ਧਿਰ ਦੇ ਲੀਡਰ ਹੰਸਰਾਜ ਹੰਸ ਨੂੰ ਪਤਾ ਨਹੀਂ ਕੀ ਹੋਇਆ, ਮੈਂ ਖੋ ਕੇ ਉੱਚੀ ਉੱਚੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਚੰਨੀ ਕਹਿ ਰਿਹਾ ਸੀ ਕਿ ਅਸੀਂ ਦਲਿਤਾਂ ਦੇ ਹਰ ਵਰਗ ਨੂੰ ਹੱਕ ਦਿੱਤੇ ਆ, ਤੇ ਸ਼ਾਇਦ ਹੁਣ ਇਹ ਗੱਲ ਚੁੱਭ ਗਈ ਹੰਸ ਨੂੰ ਕਿ ਸਾਡੇ ਹੱਕ ਤੇ ਤੁਸੀਂ ਮੂੰਹ ਚੋਂ ਦੇ ਕੇ ਸਾਨੂੰ ਖੋਲੇ ਆ, ਸਾਡੀ ਤੇ ਬੁਰਕੀ ਖੋਲੇ। ਉਹਦਾ ਫਿਰ ਖੂਨ ਜਿਹੜਾ ਸੀ ਉਹ ਤਾਕ ਖਾ ਗਿਆ। ਉਹਨੇ ਮਾਈਕ ਖੋਲਿਆ ਉਹਦੇ ਅੱਗੋਂ ਸਪੀਚ ਵਾਲਾ, ਇੱਥੇ ਸਟੇਜ ਤੇ ਹੀ ਬੈਠੇ ਸਨ ਕੈਪਟਨ ਅਮਰਿੰਦਰ ਸਿੰਘ ਜਿਹੜੀ ਇਹਨਾਂ ਦੀ ਇੰਚਾਰਜ ਆ, ਆਸ਼ਾ ਕੁਮਾਰੀ ਉਹ ਵੀ ਬੈਠੀ ਸੀ, ਚੰਨੀ ਸਾਹਿਬ ਸਾਰੇ ਬੈਠੇ ਸਨ। ਹੰਸਰਾਜ ਹੰਸ ਨੇ ਇਕੱਲਾ ਮਾਈਕ ਹੀ ਨਹੀਂ ਖੋਇਆ, ਉਹਨੇ ਤੇ ਛਾਲ ਇਸ ਤਰ੍ਹਾਂ ਮਾਰੀ ਜਿਵੇਂ ਸੰਜੇ ਦੱਤ ਫਿਲਮਾਂ 'ਚ ਮਾਰਦਾ ਹੁੰਦਾ ਸੀ ਜਵਾਨੀ 'ਚ, ਮਾਰ ਕੇ ਸਟੇਜ ਤੋਂ ਥੱਲੇ ਆ ਗਿਆ। ਜਿਹੜੇ ਉਹਦੇ ਸਮਰਥਕ ਸੀ ਫਿਰ ਚੰਗੀ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਨਾਲ ਵੀ ਢਿੱਡ ਨਹੀਂ ਭਰਿਆ, ਗਾਲ ਦੁੱਪੜ ਵੀ ਕਰ ਦਿੱਤਾ। ਗਾਲ ਦੁੱਪੜ ਇਸ ਕਰਕੇ ਕੀਤਾ ਕਿਉਂਕਿ ਉੱਥੇ ਸ਼ਮਸ਼ੇਰ ਸਿੰਘ ਦੁੱਲੋ ਵੀ ਬੈਠਾ ਸੀ, ਜਿਹਨੇ ਅੜ ਕੇ ਰਾਜ ਸਭਾ ਦੀ ਟਿਕਟ ਹੈ ਜਿਹੜੀ ਉਹ ਹੰਸ ਦੇ ਜੇਬ 'ਚੋਂ ਕੱਢ ਕੇ ਆਪਣੇ ਕੋਟ ਦੇ ਵਿੱਚ ਪਾ ਲਈ ਸੀ। ਸੋ ਉੱਥੇ ਫਿਰ ਹੰਸਰਾਜ ਹੰਸ ਦਾ ਮੌਕਾ ਮਿਲ ਗਿਆ, ਉਹਨੇ ਪੜਾਸ ਕੱਢੀ, ਜੰਮ ਕੇ ਕੱਢੀ, ਬਾਈਟ ਵੀ ਦਿੱਤੀ। ਉਸ ਤੋਂ ਬਾਅਦ ਉਹਨੇ ਕਿਹਾ ਕਿ ਇਹ ਉਹ ਲੋਕ ਆ ਜਿਨ੍ਹਾਂ ਨੂੰ ਸਭ ਕੁਝ ਦਿੱਤਾ ਪਾਰਟੀ ਨੇ, ਇਹ ਹਾਲੇ ਵੀ ਕਹੀ ਜਾਂਦੇ ਆ ਕਿ ਸਾਨੂੰ ਕੁਝ ਨਹੀਂ ਮਿਲਿਆ, ਸਾਨੂੰ ਕੁਝ ਨਹੀਂ ਮਿਲਿਆ। ਪਰ ਬਹੁਤ ਕੁਝ ਅੱਜ ਉੱਥੇ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੈਸੇ ਤਾਂ ਕੋਈ ਗੱਲ ਨਹੀਂ ਜੀ, ਇਹ ਤਾਂ ਪਾਰਟੀ ਦਾ ਅੰਦਰੂਨੀ ਮਸਲਾ, ਇਹ ਹੈ ਉਹ ਜੋ ਹੈ। ਆਸ਼ਾ ਕੁਮਾਰੀ ਤੇ ਵਿਚਾਰੀ ਜਿਹੜੀ ਹੈ ਉਹ ਅਖੀਰੀ ਜਾਨ ਛਡਾ ਗਈ ਪੱਤਰਕਾਰ ਕੋਲ ਇਹ ਕਹਿ ਕੇ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ, ਉਹ ਤੇ ਖਿਸਕ ਗਈ ਹਿੰਦੀ ਜੀ 'ਚ ਗੱਲ ਕਰਕੇ। ਤੇ ਕੈਪਟਨ ਸਾਹਿਬ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਉਹ ਕਹਿੰਦੇ ਜੀ ਨਹੀਂ, ਸਾਡਾ ਅੰਦਰੂਨੀ ਮਾਮਲਾ ਇਸ ਤਰ੍ਹਾਂ ਦਾ, ਇਹ ਸਭ ਕੁਝ ਹੋਇਆ ਰਹਿੰਦਾ ਹੈ। ਪਰ ਜੋ ਮਰਜ਼ੀ ਹੈ, ਹੰਸਰਾਜ ਹੰਸ ਜਿਸ ਰੂਪ ਦੇ ਵਿੱਚ ਅੱਜ ਸਾਨੂੰ ਦਿਖਿਆ ਉਹ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹਦੇ 'ਚ ਪੌਣ ਆ ਗਈ ਹੋਵੇ। ਸਿਰ ਉਸੇ ਤਰ੍ਹਾਂ ਹੀ ਮਾਰਦਾ ਹੁੰਦਾ ਸੀ ਜਿਵੇਂ ਜਵਾਨੀ 'ਚ ਗਾਣਾ ਗਾਉਣ ਲੱਗਿਆ ਲਾਉਂਦਾ ਹੁੰਦਾ ਸੀ। ਬਹੁਤ ਐਕਸ਼ਨ ਕੀਤੇ। ਹੁਣ ਤੇ ਸੋਸ਼ਲ ਮੀਡੀਆ ਤੇ ਗਾਣੇ ਵੀ ਆ ਗਏ ਉਹਦੇ, ਕਹਿੰਦੇ ਕਿ
ਚੰਨੀ ਨੂੰ ਇੱਕ ਮੌਕਾ ਦੇਾਂਗੇ ਉੱਚੀ ਦੇਣੀ ਮੌਕਾ ਦੇਾਂਗੇ, ਚੰਨੀ ਨੂੰ ਇੱਕ ਮੌਕਾ ਦੇਾਂਗੇ, ਗਾਲ ਨਾ ਰਲਾਊ ਜੇ ਗਾਲ ਉਹਨੂੰ ਛਿੱਲ ਵੀ ਦਿਆਂਗੇ, ਲੜੂ ਜੋ ਸਾਡੇ ਨਾਲ। ਹੁਣ ਉਹ ਇਸ ਤਰ੍ਹਾਂ ਦੇ ਗਾਣੇ ਵੀ ਆ ਗਏ ਆ। ਜੀ ਜੀ ਜੀ। ਅੱਗੇ ਵਧੀਏ ਆਪਾਂ ਮਿੰਟੂ ਜੀ, ਵੀ ਕਿਸਾਨਾਂ ਦੀ ਹੋਣੀ ਹੋਰ ਵਿਕਰਾਲ, ਸਹਿਕਾਰੀ ਕਰਜ਼ੇ ਤੇ ਕੇਂਦਰ ਦਾ ਵੱਡਾ ਕੱਟ। ਇਹ ਸਹਿਕਾਰੀ, ਆਪਾਂ ਜਿਹਨਾਂ ਨੂੰ ਸੁਸਾਇਟੀਆਂ ਕਹਿ ਦਿੰਦੇ ਆ ਨਾ ਜੀ, ਜੀ ਜੀ, ਪਿੰਡਾਂ ਦੇ ਵਿੱਚ ਸੁਸਾਇਟੀਆਂ ਹੁੰਦੀਆਂ, ਤਾਂ ਉਹ ਸੁਸਾਇਟੀ ਸ਼ਬਦ ਬੋਲਿਆ ਜਾਂਦਾ ਸਾਡੇ ਪੇਂਡੂ ਸੱਭਿਆਚਾਰ ਦੇ ਵਿੱਚ। ਇਹ ਉਹਨੂੰ ਵੈਸੇ ਆਖਰੀ ਉਹਦੇ ਅਰਥ ਜਿਹੜੇ ਆ ਉਹ ਸਹਿਕਾਰੀ ਸਭਾਵਾਂ ਹੁੰਦੀਆਂ। ਇਹ ਪੈਸਾ ਨਾਬਾਰਡ ਵੱਲੋਂ ਆਉਂਦਾ ਜਿਹੜਾ ਕੇਂਦਰ ਮਨਜ਼ੂਰ ਕਰਦਾ ਹੈ। ਸਾਡੀ ਕਿਸਾਨੀ ਜਿਹੜੀ ਛੋਟੀ ਕਿਸਾਨੀ ਜਾਂ ਸੀਮਾਂਤ ਕਿਸਾਨੀ ਹੈ, ਉਹ ਬਹੁਤ ਹੱਦ ਤੱਕ ਇਹਨਾਂ ਸੁਸਾਇਟੀਆਂ ਤੇ ਨਿਰਭਰ ਆ। ਸਾਡੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਲਗਭਗ 4000 ਤੋਂ ਉੱਤੇ ਆ ਸੁਸਾਇਟੀਆਂ, ਜੇ ਮੈਂ ਗਲਤ ਨਹੀਂ, ਤੇ 813 ਮੇਰੇ ਖਿਆਲ ਦੇ ਨਾਲ ਸਾਡੇ ਇੱਥੇ ਬੈਂਕ ਆ, ਸਹਿਕਾਰੀ ਬੈਂਕ ਆ, ਜਿਹੜੇ ਇਹਨਾਂ ਸੁਸਾਇਟੀਆਂ ਦੇ ਸੰਚਾਲਿਤ ਕਰਦੇ ਆ। ਬਹੁਤ ਵਧੀਆ ਫਾਇਦਾ ਸੀ, ਬਹੁਤ ਵਧੀਆ ਯੋਜਨਾ ਸੀ ਕਿਸਾਨਾਂ ਲਈ, ਕਿਉਂਕਿ ਇੱਥੋਂ ਉਹਨਾਂ ਨੂੰ 4% ਤੇ ਪੈਸੇ ਮਿਲ ਜਾਂਦੇ ਆ, ਤੇ ਮਿਲ ਵੀ ਇਹਨਾਂ ਨੂੰ ਵਾਹਵਾ ਜਾਂਦੇ। ਜਿੱਦਾਂ 7000 ਰੁਪਇਆ ਤਾਂ ਮੇਰੇ ਖਿਆਲ ਦੇ ਨਾਲ ਕਿੱਲੇ ਦਾ ਨਗਦ ਹੁੰਦਾ ਹੈ। ਉਸ ਤੋਂ ਇਲਾਵਾ ਖਾਦ ਹੁੰਦੀ ਹੈ 9000, ਸ਼ਾਇਦ ਮੇਰੇ ਖਿਆਲ ਦੇ ਨਾਲ 9500 ਹੁੰਦਾ ਨਗਦ, 7000 ਦੀ ਖਾਦ ਵੀ ਆ ਜਾਂਦੀ, 3000 ਦਾ ਡੀਜ਼ਲ, ਇਸ ਤਰ੍ਹਾਂ ਦੇ ਕਰਕੇ ਜਾਨੀ ਇਹਨਾਂ ਨੂੰ ਕਿੱਲੇ ਦਾ ਮਿਲਦਾ ਆ। ਤੇ ਉਹ ਇਹਨਾਂ ਕੋ ਮਿਲ ਜਾਂਦਾ ਹੈ ਕਿ ਕਿਸਾਨ ਇਕੱਲਾ ਆਪਦੀ ਫਸਲ ਹੀ ਨਹੀਂ ਪਾਲਦਾ, ਨਾਲ ਕੁਝ ਜੇ ਉਹਦੀ ਥੋੜੀ ਥੋੜੀ ਗਰਜ਼ ਹੁੰਦੀ ਹੈ, ਮਸਲਨ ਕਿ ਕੋਈ ਬਿਮਾਰੀ ਪੈ ਗਈ ਹੈ, ਕੋਈ ਮੁੰਡੇ ਦੀ ਫੀਸ ਭਰਨੀ ਹੈ, ਉਹ ਵੀ ਉਹਨਾਂ ਪੈਸਿਆਂ ਚੋਂ ਐਡਜਸਟ ਹੋ ਜਾਂਦਾ ਹੈ। ਉਹਦਾ ਵਿਆਜ ਹੈ ਜਿਹੜਾ ਮਾਤਰ ਹੁੰਦਾ 4%। ਜੇ ਉਹ ਕਿਤੋਂ ਦੂਜੇ ਪਾਸੇ ਚੁੱਕਦਾ ਹੈ, ਉਹ 10-12% ਤੋਂ ਘੱਟ ਵਿਆਜ ਨਹੀਂ ਲੱਗਦਾ। ਬਹੁਤ ਵੱਡਾ ਫਰਕ ਆ। ਤੇ ਉਹ ਜਿਹੜੀਆਂ ਲਿਮਟਾਂ ਹੁੰਦੀਆਂ, ਲਿਮਟਾਂ ਬਣਾਈਆਂ ਹੁੰਦੀਆਂ, ਉਹ ਲੈ ਲੈਂਦੇ ਆ, 6 ਮਹੀਨਿਆਂ ਬਾਅਦ ਉਹ ਸਾਫ਼ ਕਰ ਦਿੰਦੇ ਖਾਤਾ, ਫਿਰ ਅੱਗੇ ਲੈ ਲੈਂਦੇ ਆ। ਇਸ ਤਰ੍ਹਾਂ ਆਈ ਚਲਾਈ ਉਹਨਾਂ ਦੀ ਸੋਹਣੀ ਚੱਲਦੀ ਪਈ ਸੀ। ਪਰ ਸ਼ਾਇਦ ਕੇਂਦਰ ਸਰਕਾਰ ਹੈ ਜਿਹੜੀ, ਉਹਨੂੰ ਇਹ ਸੋਹਣੀਆਂ ਚੀਜ਼ਾਂ ਪੰਜਾਬ ਦੀਆਂ ਰਾਸ ਨਹੀਂ ਆਉਂਦੀਆਂ। ਉਹਨੇ ਹੁਣ 2 ਸਾਲਾਂ ਦੇ ਵਿੱਚ 2200 ਕਰੋੜ ਰੁਪਈਆ ਜਿਹੜਾ ਉਹ ਕੱਟ ਲਾ ਦਿੱਤਾ ਹੈ। ਜਿਹੜਾ ਅੱਗੇ ਸਾਡੇ ਮੇਰੇ ਖਿਆਲ ਦੇ ਨਾਲ 6300 ਕਰੋੜ ਰੁਪਈਆ ਆਉਂਦਾ ਹੁੰਦਾ ਸੀਗਾ ਇੱਕ ਸਾਲ ਦਾ, 2014-15 ਚ ਜਿਹੜਾ 6316 ਆਇਆ ਸੀ, ਪਰ ਅੱਗਾਂ ਕੱਟ ਕੇ 1516 ਦੇ ਵਿੱਚ 1700 ਕਰੋੜ ਦਾ ਕੱਟ ਲਾ ਦਿੱਤਾ, ਜਿਹੜਾ 4600 ਕਰੋੜ ਰਹਿ ਗਿਆ। ਤੇ ਬਾਅਦ ਦੇ ਵਿੱਚ ਹੁਣ ਦੱਸਦੇ ਆ ਜਿਹੜਾ ਸਾਲ ਸਾਡਾ ਕਰੰਟ ਫਾਈਨੈਂਸ਼ੀਅਲ ਸਾਲ ਆ, ਉਹਦੇ ਵਿੱਚ ਇਹਨਾਂ ਨੇ ਘਟਾ ਕੇ ਉਹ ਜਿਹੜੀ ਲਿਮਟ ਆ 4100 ਕਰੋੜ ਕਰ ਦਿੱਤੀ, ਯਾਨੀ ਐਤਕੀ 500 ਐਤਕੀ ਫਿਰ ਘਟਾ ਦਿੱਤਾ ਹੈ, ਜੋ ਨਹੀਂ ਘਟਾਉਣਾ ਚਾਹੀਦਾ। ਕਿਉਂਕਿ ਇੱਕ ਜ਼ਿਲ੍ਹਾ, ਜੇ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦਿਆਂ, ਬਠਿੰਡਾ ਜ਼ਿਲ੍ਹਾ, ਉਹਦੀ ਜਿਹੜੀ ਘਟ ਆ ਉਹ ਮੇਰੇ ਖਿਆਲ ਦੇ ਨਾਲ ਕਦੇ 2014-15 ਚ ਉਹਨੂੰ 338 ਕਰੋੜ ਰੁਪਈਆ ਮਿਲਦਾ ਸੀ ਇੱਕ ਸਾਲ ਦਾ, ਜਿਹੜਾ ਹੁਣ ਘਟ ਕੇ 234 ਕਰੋੜ ਰਹਿ ਗਿਆ। ਸੋ ਬਹੁਤ ਵੱਡਾ ਇੱਕ ਜ਼ਿਲ੍ਹੇ ਨੂੰ ਫਰਕ ਪੈਣ ਡਿਆ। ਇਹ ਹੁਣ ਬਾਦਲ ਸਾਹਿਬ ਨੂੰ ਥੋੜਾ ਜਿਹਾ ਸਖਤ ਹੋਣਾ ਚਾਹੀਦਾ ਹੈ, ਕਿਉਂਕਿ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਜਿਵੇਂ ਕਹਿ ਲਈਏ ਇਹ ਸਾਹ ਰਗ ਸੀ ਜਿਹੜੀ ਕਿਸਾਨਾਂ ਨੂੰ ਸਾਹ ਦਿੰਦੀ ਸੀ। ਜੇ ਉਸ ਰਗ ਨੂੰ ਹੀ ਵੱਢਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਤੇ ਕਿਸਾਨੀ ਜਿਹੜੀ ਹੈ ਬਿਲਕੁਲ ਹੀ ਚੌਪਟ ਹੋ ਜਾਏਗੀ, ਕਿਸਾਨ ਦੀ ਹੋਂਦ ਮਿਟ ਜਾਏਗੀ। ਵੈਸੇ ਜੇਤਲੀ ਸਾਹਿਬ ਤੇ ਇੱਥੇ ਕਹਿ ਹੀ ਗਏ ਸਨ ਪੰਜਾਬ ਦੀ ਹਿੱਕ ਤੇ ਖੜ ਕੇ ਕਿ ਹੁਣ ਕਿਸਾਨੀ ਚੋਂ ਬਾਹਰ ਆਉਣਾ ਪਏਗਾ। ਹੁਣ ਜਿਹੜਾ ਨਹੀਂ ਆਉਂਦਾ ਪਿਆ ਉਹਨੂੰ ਮੇਰੇ ਖਿਆਲ ਦੇ ਨਾਲੇ ਬਾਹਰ ਲਿਆਉਂਦੇ ਪਿਆ। ਬਾਦਲ ਸਾਹਿਬ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ। ਉਹਨਾਂ ਦੇ ਨਾਂ ਦੇ ਨਾਲ ਕਿਸਾਨਾਂ ਦੇ ਮਸੀਹਾ ਲੱਗਦਾ ਹੈ। ਮਸੀਹੇ ਨੂੰ ਹੁਣ ਮੇਰੇ ਖਿਆਲ ਦੇ ਨਾਲ ਸੱਚਮੁੱਚ ਮਸੀਹਾ ਬਣ ਕੇ ਨਿਤਰਨ ਦੀ ਜ਼ਰੂਰਤ ਹੈ। ਕੁਛ ਨਾ ਕੁਛ ਕਰਨ ਦੀ ਜ਼ਰੂਰਤ ਹੈ, ਨਹੀਂ ਤਾਂ ਮਾਰਿਆ ਜਾਣਗੇ, ਛੋਟੇ ਕਿਸਾਨ ਮਾਰੇ ਜਾਣਗੇ। ਜੀ 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 ਬਿਲਕੁਲ। ਤੇ ਮਿੰਟੂ ਜੀ ਜੇ ਆਪਾਂ ਅੱਗੇ ਵਧੀਏ, ਵੀ ਡੀਜੀਪੀ ਨੇ ਵਿਖਾਇਆ ਅਫਸਰਾਂ ਨੂੰ ਕਿ ਵੀ ਹਿੰਮਤ ਕਿਹਨੂੰ ਕਹਿੰਦੇ ਆ। ਇਹ ਯੂਪੀ ਦੀ ਘਟਨਾ ਆ ਜੀ। ਉੱਥੋਂ ਦਾ ਡੀਜੀਪੀ ਹੈ ਜਾਵੇਦ ਅਹਿਮਦ। ਉੱਥੇ ਟੇਜ਼ਰ ਗਨ ਲਿਆਂਦੀ ਹੈ ਨਵੀਂ, ਉੱਥੋਂ ਦੀ ਪੁਲਿਸ ਨੇ ਟੇਜ਼ਰ ਗਨ, ਤੁਸੀਂ ਬਿਹਤਰ ਸਮਝਦੇ ਹੋਗੇ, ਤੁਹਾਡੇ ਤੇ ਇੱਥੇ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ ਤੇ ਸਾਡੇ ਇੱਥੋਂ ਦੇ ਲੋਕਾਂ ਨੂੰ ਨਹੀਂ ਪਤਾ ਹੋਣਾ। ਉਹ ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਕਿ ਝਟਕਾ ਦੇਣ ਵਾਲੀ ਬੰਦੂਕ, ਬਿਜਲੀ ਦਾ ਝਟਕਾ ਦੇਣ ਵਾਲੀ ਬੰਦੂਕ, ਹਾਂਜੀ ਕਰੰਟ ਦੇਣ ਵਾਲੀ। ਤਾਂ ਉਹ ਲਿਆਂਦੀ ਸੀ ਇਹਨਾਂ ਨੇ ਆਪਣੀ ਫੋਰਸ ਦੇ ਵਿੱਚ, ਉਹ ਸ਼ਾਮਲ ਕਰਨੀ ਸੀ ਹਥਿਆਰ ਦੇ ਵਜੋਂ। ਟੈਸਟ ਹੋਣਾ ਸੀ ਤੇ ਉਂਝ ਤੇ ਤੁਹਾਨੂੰ ਪਤਾ ਕਿ ਪੁਲਿਸੀਏ ਬੜੇ ਹੁੰਦੇ ਤੇੜੂ, ਸਾਰੇ ਕਹਿ ਦਿੰਦੇ ਆ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਮੇਰੇ ਵਰਗਾ ਥੱਲੇ ਪਿਆ ਹੋਵੇ ਤੇ ਉਹ ਤੇ ਇਸ ਤਰੀਕੇ ਨਾਲ ਕੁੱਟਦੇ ਆ। ਬੰਦਾ ਬੰਨ ਕੇ ਬਿਠਾਇਆ ਹੁੰਦਾ, ਲੱਤਾਂ ਵੀ ਪੈਰ ਵੀ, ਤੇ ਆਖਣਗੇ ਉੱਠਣਾ ਹੁਣ ਕਾਹਦੇ ਨਾਲ, ਆਪ ਹੀ ਤੇ ਤੁਸੀਂ ਪੈਰ ਬੰਨੇ ਆ। ਤੇ ਉਹ ਇਹਨੇ ਉੱਥੇ ਧਰਮਰਾਜ ਬਣੇ ਹੁੰਦੇ ਆ। ਪਰ ਜਦੋਂ ਇਹ ਟੈਸਟ ਹੋਣ ਦਾ ਸਮਾਂ ਆਇਆ ਕਿ ਭਾਈ ਟੈਸਟ ਕਿਹਦੇ ਤੇ ਕਰੀਏ,
ਉੱਥੇ ਜਿੰਨੇ ਅਫਸਰ ਬੈਠੇ ਸਨ ਮੀਟਿੰਗ ਦੇ ਵਿੱਚ, ਉਹ ਸਾਰੇ ਕੋਈ ਸੱਜੇ ਵੇਖੇ, ਕੋਈ ਖੱਬੇ ਵੇਖੇ, ਕੋਈ ਮੋਬਾਈਲ ਲੈ ਕੇ ਪਰਾਂ ਵਾਸ਼ਰੂਮ ਨੂੰ ਚਲਾ ਗਿਆ, ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਸਾਰੇ ਜਿਹੜੇ ਉਹ ਢਿੱਲੇ ਜਿਹੇ ਹੋ ਗਏ। ਡੀਜੀਪੀ ਨੇ ਸਮਝ ਲਿਆ ਕਿ ਨਹੀਂ, ਇਹ ਦਮ ਨਹੀਂ ਰੱਖਦੇ। ਡੀਜੀਪੀ ਜਾਵੇਦ ਅਹਿਮਦ ਨੇ ਆਖਿਆ ਕਿ ਮੇਰੇ ਤੇ ਕਰੋ ਜੀ। ਉਹ ਸਾਰੇ ਸੁਣ ਰਹਿ ਗਏ ਵੀ ਇਹ ਕੀ ਹੋਇਆ। ਉਹਨੇ ਕਿਹਾ ਨਹੀਂ, ਮੇਰੇ ਤੇ ਕਰੋ ਤੇ ਮੈਂ ਦੇਖਦਾ ਕੀ ਹੁੰਦਾ। ਤੇ ਫਿਰ ਉਹਨਾਂ ਨੇ ਜਦੋਂ ਕਰਨਾ ਸ਼ੁਰੂ ਕੀਤਾ ਕਿ ਚਲੋ ਟੈਸਟ ਤੇ ਫਿਰ ਹੁਣ ਕਰਨਾ ਹੀ ਪੈਣਾ, ਸਾਹਿਬ ਦੀ ਮੰਨਣੀ ਵੀ ਪੈਣੀ ਹੈ। ਫਿਰ ਇੱਕ ਬੰਦੇ ਨੇ ਉੱਥੇ ਵੀਡੀਓ ਬਣਾ ਲਿਆ, ਜਦੋਂ ਸ਼ਾਟ ਲਿਆ ਗਿਆ ਉਹਦੇ ਲੱਕ 'ਚ ਗੋਲੀ ਮਾਰੀ ਗਈ ਤੇ ਉਹ ਧਰਤੀ ਤੇ ਡਿੱਗਿਆ। ਉਸੇ ਤਰ੍ਹਾਂ ਧਰਤੀ ਤੇ ਡਿੱਗਿਆ ਇੱਕ ਵਾਰ ਤੇ ਉਹਦੇ ਹੱਥ ਪੈਰ ਸਨ ਜਿਹੜੇ ਉਹ ਕੰਮ ਕਰਨੋਂ ਹਟ ਗਏ। ਫਿਰ ਕੁਝ ਸੈਕਿੰਡ, ਕੁਝ ਮਿੰਟ ਬਾਅਦ ਉਹ ਜਿਹੜਾ ਆਪਣੀ ਜਿਹੜੀ ਸਧਾਰਨ ਅਵਸਥਾ ਉਹਦੇ ਵਿੱਚ ਆ ਗਿਆ। ਉੱਠ ਕੇ ਉਹ ਜਦੋਂ ਵੇਖਿਆ ਤੇ ਉਹਦੇ ਲੱਕ ਦੇ ਵਿੱਚ ਸ਼ਾਟ ਵੱਜਾ ਸੀਗਾ, ਥੋੜਾ ਜਿਹਾ ਖੂਨ ਵੀ ਨਿਕਲਿਆ, ਪਰ ਇਹਦੇ ਨਾਲ ਜਿਹੜੀ ਉਹ ਟੇਜ਼ਰ ਗਨ ਸੀਗੀ ਚੈੱਕ ਹੋ ਗਈ। ਉਹਦਾ ਸਾਰਾ ਅਸਰ ਵੀ ਜਿਹੜਾ ਸੀਗਾ ਉਹ ਡੀਜੀਪੀ ਨੇ ਦੱਸ ਦਿੱਤਾ ਕਿ ਇਹ ਤੇ ਬਈ ਦਿਨੇ ਤਾਰੇ ਦਿਖਾ ਦਿੰਦੀ ਹੈ। ਪਰ ਉਹਨਾਂ ਨੇ ਤਾਂ ਦੱਸ ਦਿੱਤਾ, ਸਾਰੇ ਦਿਨੇ ਤਾਰੇ ਦਿਖਾ ਦਿੱਤੇ, ਪਰ ਪੁਲਿਸ ਦੀ ਬਹਾਦਰੀ ਦਾ ਜਿਹੜਾ ਕਿੱਸਾ ਹੈ ਉਹ ਇੱਕ ਵਾਰ ਫੇਰ ਉਧੜ ਗਿਆ ਕਿ ਸਾਡੇ ਪੁਲਿਸ ਦੇ ਇੱਥੋਂ ਦੇ ਜਿਹੜੇ ਜਾਂਬਾਜ਼ ਆ ਉਹ ਇਹੋ ਜਿਹੇ ਹੀ ਆ ਕਿ ਜੇ ਕੋਈ ਬੇਕਸੂਰ ਹੱਥੇ ਚੜ ਜੇ ਉਹਦੇ ਤੇ ਜੋਰਾਵਰ ਆ, ਜਾਂ ਜਦੋਂ ਕਿਤੇ ਟੀਚਰ ਜਾਂ ਕੋਈ ਹੋਰ ਜਿਹੜੇ ਆ ਮਾਤੜ ਧਰਨਾ ਲਾਉਂਦੇ ਆ, ਜੇ ਕਿਤੇ ਇਹ ਸੂਤ ਆ ਜਾਣ ਫਿਰ ਉਹ ਘਰ ਵਾਲੀਆਂ ਤੋਂ ਝਿੜਕਾਂ ਖਾਧੀਆਂ ਦਾ ਵੀ ਗੁੱਸਾ ਜਿਹੜਾ ਲਾ ਦਿੰਦੇ ਆ। ਫਿਰ ਡਾਂਗ ਉਹਨਾਂ ਦੀ 6 ਫੁੱਟ ਤੇ ਕੱਦ ਹੁੰਦਾ ਤੇ 4 ਫੁੱਟ ਦੀ ਡਾਂਗ, ਪਰ 5 ਫੁੱਟ ਜੰਪ ਹੀ ਲੈਂਦੇ ਹਵਾ ਦੇ ਵਿੱਚ, 15 ਫੁੱਟ ਤੋਂ ਡਾਂਗ ਲਿਆਉਂਦੇ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ, ਇੱਕ ਸ਼ਰਮਨਾਕ ਗੱਲ ਸਾਹਮਣੇ ਆਈ, ਭੁੱਖ ਨਾਲ 3 ਭੈਣ ਭਰਾਵਾਂ ਦੀ ਮੌਤ। ਇਹ ਰਾਜਸਥਾਨ ਦੇ ਉਦੈਪੁਰ ਦੀ ਘਟਨਾ ਆ। ਇੱਥੇ ਕੋਈ ਮਾਦੜੀ ਪਿੰਡ ਆ, ਉੱਥੇ 3 ਇੱਕੋ ਟੱਬਰ ਦੇ, ਜਿਹਦੇ ਚ ਬੱਚੀ ਸੀ 13 ਸਾਲ ਦੀ ਰਾਧਾ। ਪਹਿਲਾਂ ਤੇ ਉਹ ਮਰੀ ਭੁੱਖ ਦੇ ਨਾਲ ਤੜਫ ਤੜਫ ਕੇ, ਮਗਰ ਹੀ ਉਹਦੇ 2 ਭਰਾ ਸਨ। ਇੱਕ ਦਾ ਨਾਂ ਰਾਜੂ ਸੀ, 8 ਸਾਲਾਂ ਦਾ ਸੀ, ਉਹ ਚੱਲ ਵਸਿਆ। ਇੱਕ ਸੁੰਦਰ ਸੀ ਉਹਦਾ ਨਾਮ, ਬੱਚੇ ਦਾ 4 ਸਾਲਾਂ ਦਾ ਉਹ ਸੀ। ਭੁੱਖ ਨਾਲ ਉਹ ਵੀ ਦਮ ਤੋੜ ਗਿਆ। ਇੱਕੋ ਟੱਬਰ ਦੇ 3 ਇਹ ਜਿਹੜੇ ਬੱਚੇ ਸਨ, ਇਹ 3 ਦਿਨਾਂ ਦੇ ਵਿੱਚ ਫੌਤ ਹੋ ਗਏ। ਅੰਨ ਦਾ ਦਾਣਾ ਇਹਨਾਂ ਦੇ ਘਰ ਨਹੀਂ ਸੀ। ਕਮਾਲ ਦੀ ਗੱਲ ਤੇ ਇਹ ਕਿ ਜਿਹੜਾ ਸਰਕਾਰੀ ਰਾਸ਼ਨ ਇਹਨਾਂ ਨੂੰ ਹਰੇਕ ਮਹੀਨੇ ਦੇ 15ਵਾੜੇ 'ਚ ਮਿਲਣਾ ਚਾਹੀਦਾ ਸੀ, ਉਹ 2.5 ਮਹੀਨੇ ਤੋਂ ਮਿਲਿਆ ਹੀ ਨਹੀਂ ਸੀ। ਹੋਰ ਕੋਈ ਗੁੰਜਾਇਸ਼ ਨਹੀਂ ਸੀ, ਹੋਰ ਕਿਸੇ ਪਾਸੇ ਹੱਥ ਨਹੀਂ ਸੀ ਅੜਦਾ। ਸਰਕਾਰੀ ਰਾਸ਼ਨ ਦੀ ਟੇਕ ਸੀ, ਉਹ 2.5 ਮਹੀਨੇ ਦਿੱਤਾ ਨਹੀਂ। ਹੁਣ ਪਤਾ ਨਹੀਂ ਕਿੰਨੇ ਨਹੀਂ ਦਿੱਤਾ, ਕਿਹੜਾ ਸਾਊ ਜਿਹੜਾ ਵਿੱਚੋਂ ਸ਼ੱਕ ਆ ਗਿਆ, ਕਿਹੜਾ ਸੀ ਜਿਹੜਾ ਆਪਣੇ ਫਰਜ਼ਾਂ ਤੋਂ ਕੰਡ ਵਿਖਾ ਗਿਆ, ਹੁਣ ਉਹ ਤੇ ਜਾਂਚ ਦਾ ਵਿਸ਼ਾ ਹੈ। ਪਰ ਇਹਨਾਂ ਦੀ ਮੌਤ ਦਾ ਕਾਰਨ ਇਹੀ ਸੀ ਕਿ ਇਹਨਾਂ ਦੇ ਪੇਟ ਦੇ ਵਿੱਚ ਅੰਨ ਦਾ ਦਾਣਾ ਨਹੀਂ ਗਿਆ, ਇਸ ਕਰਕੇ ਉਹਨਾਂ ਦੀ ਮੌਤ ਹੋ ਗਈ। 3 ਮਾਸੂਮ ਜਿਹੜੇ ਆ ਉਹ ਭੁੱਖ ਦਾ ਸ਼ਿਕਾਰ ਹੋ ਗਏ। ਹੁਣ ਉੱਥੋਂ ਦੇ ਪ੍ਰਸ਼ਾਸਨ ਦੀ ਬੇਸ਼ਰਮੀ ਵੇਖੋ। ਐਸਡੀਐਮ ਆਖਣ ਡਿਆ ਇਹ ਤੇ ਜੀ ਦੂਸ਼ਿਤ ਪਾਣੀ ਪੀ ਕੇ ਮਰ ਗਏ ਆ, ਇਹ ਭੁੱਖ ਨਾਲ ਥੋੜੀ ਮਰੇ ਆ। ਹੁਣ ਦੂਸ਼ਿਤ ਪਾਣੀ ਉਹਨੂੰ ਪੁੱਛੇ, ਭਲਿਆ ਮਾਨਸਾ ਕੱਲਾ ਇਸ ਘਰ ਦੇ ਵਿੱਚ ਹੀ ਸਪਲਾਈ ਹੁੰਦਾ ਸੀ, ਆਸੇ ਪਾਸੇ ਦੇ ਬੱਚੇ ਨਹੀਂ ਪੀਂਦੇ ਸਨ ਕਿ ਕੱਲਾ ਇਹਨਾਂ ਦੀ ਛੱਤ ਤੋਂ ਟਪਕਦਾ ਸੀ। ਦੂਜੀ ਗੱਲ ਕਿ ਬੱਚੇ ਏਡੀ ਛੇਤੀ ਜਿੰਨਾ ਮਰਜ਼ੀ ਦੂਸ਼ਿਤ ਪਾਣੀ ਪੀ ਲੈਣ। ਸਾਡੇ ਭਾਰਤ ਦੇ ਇੱਥੇ ਦੇ ਲੋਕ ਤੇ ਪੀਂਦੇ ਹੀ, ਮੇਰੇ ਖਿਆਲ ਦੇ ਨਾਲ 70% ਲੋਕ ਹੈ ਜਿਹੜੇ ਦੂਸ਼ਿਤ ਪਾਣੀ ਪੀਤੀ ਜਾਂਦੇ, ਕਈ ਸਾਲ ਹੋ ਗਏ ਪੀਂਦਿਆਂ ਨੂੰ। ਕੋਈ ਤਰਕ ਜਿਹੜਾ ਉਹਦਾ ਵਜ਼ਨਦਾਰ ਨਹੀਂ। ਜੋ ਮਰਜ਼ੀ ਹੈ, ਜੇ ਮੰਨ ਵੀ ਲਈਏ ਕਿ ਦੂਸ਼ਿਤ ਪਾਣੀ ਨਾਲ ਮੌਤਾਂ ਹੋਈਆਂ ਤੇ ਉਹ ਵੀ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਇਸ ਬੇਵਕੂਫ ਅਫਸਰ ਨੂੰ ਕੋਈ ਪੁੱਛੇ ਕਿ ਜੇ ਦੂਸ਼ਿਤ ਪਾਣੀ ਪੀਣ ਨਾਲ ਬੰਦੇ ਮਰੇ, ਬੱਚੇ ਮਰੇ, 3 ਇੱਕੋ ਕਰਦੇ, ਤੇ ਉਹ ਵੀ ਤੇ ਤੁਹਾਡੀ ਜ਼ਿੰਮੇਵਾਰੀ ਹੈ ਨਾ, ਉਹ ਵੀ ਤੇ ਤੁਹਾਡੀ ਅਣਗਹਿਲੀ ਹੈ। ਸੋ ਸਾਰਾ ਕੁਝ ਇਹਨਾਂ ਦੇ ਹੱਥ ਹੈ। ਪਰ ਸਾਡਾ ਅਫਸੋਸ ਇਸ ਗੱਲ ਦਾ, ਕੱਲ ਵੀ ਆਪਾਂ ਗੱਲ ਕੀਤੀ ਸੀ, ਮਾਫ ਕਰਨਾ ਪਰਸੋਂ ਵੀ ਗੱਲ ਕੀਤੀ ਸੀ ਕਿ 83 ਕਰੋੜ ਤੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਪੌਸ਼ਟਿਕ ਭੋਜਨ ਨਸੀਬ ਹੀ ਨਹੀਂ ਹੁੰਦਾ। ਵਿੱਚੋਂ 20-25 ਕਰੋੜ ਇਹੋ ਜਿਹੇ ਆ ਜਿਨ੍ਹਾਂ ਦੀ ਰੋਟੀ ਹੈ ਜਿਹੜੀ ਉਹ ਵਸੀਲਿਆਂ ਤੋਂ ਨਹੀਂ ਆਉਂਦੀ, ਉਹ ਨੀਲੀ ਛੱਤ ਵਾਲੇ ਤੇ ਨਿਰਭਰ ਆ। ਨੀਲੀ ਛੱਤ ਵਾਲੇ ਅੱਗੇ ਅਰਦਾਸ ਕਰਦੇ ਕਿ ਇੱਧਰੋਂ ਵੀ ਦੇ ਦੇ, ਉੱਧਰੋਂ ਵੀ ਦੇ ਦੇ, ਜਿੱਥੋਂ ਆ ਜਾਂਦੀ ਹੈ। ਜਿਹੜਾ ਦੇਵਤਾ ਬੌੜ ਪੈਂਦਾ ਉਹਨੂੰ ਕਹਿ ਦਿੰਦੇ ਕਿ ਰੱਬ ਦਾ ਭੇਜਿਆ ਹੋਇਆ ਬੰਦਾ ਜਿਹਨੇ ਸਾਨੂੰ ਅੱਜ ਭੁੱਖ ਤੋਂ ਬਚਾ ਲਿਆ। ਸੋ ਇਸ ਤਰ੍ਹਾਂ ਦੇ ਕਰੋੜਾਂ ਲੋਕ ਹੈ ਜਿਹੜੇ ਉਹ ਸਾਡੇ ਮੱਥੇ ਤੇ, ਇੱਕ ਤਰ੍ਹਾਂ ਨਾਲ ਕਹਿ ਲਈਏ ਸਾਡੀ ਜਿਹੜੀ ਤਰੱਕੀ ਹੈ ਸਾਡੇ ਮੱਥੇ ਤੇ, ਸਾਡੇ ਦੇਸ਼ ਦੇ ਤੇ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਲੋਕ ਨਹੀਂ, ਜਿਹੜੇ ਉਹਨਾਂ ਲੋਕਾਂ ਦੀ ਭੁੱਖ ਆ ਉਹ ਸਾਡੇ ਮੱਥੇ ਤੇ ਧੱਬਾ ਹੈ। ਅਸੀਂ ਮੰਗਲਿਆਨ ਬਣਾ ਲਿਆ, ਚੰਦਰਯਾਨ ਬਣਾ ਲਿਆ, ਇਹ ਕਰ ਲਿਆ, ਉਹ ਕਰ ਲਿਆ, ਠੀਕ ਹੈ, ਉਹ ਸਾਡੀਆਂ ਪ੍ਰਾਪਤੀਆਂ ਨੇ। ਪਰ ਜਿਹੜੀ ਅਸਲ ਸਾਡੀ ਪ੍ਰਾਪਤੀ ਹੋਏਗੀ ਉਹ ਉਦੋਂ ਹੀ ਹੋਏਗੀ ਜਿੱਦਣ ਇਸ ਮੁਲਕ ਦਾ ਇੱਕ ਵੀ ਬੰਦਾ ਭੁੱਖਾ ਨਾ ਸੋਏਗਾ। ਜਿਵੇਂ ਉਹ ਜਗਸੀਰ ਜੀਦਾ ਕਹਿੰਦਾ ਹੁੰਦਾ ਹੈ, ਕਹਿੰਦਾ ਬੰਦੇ ਮਾਰਨ ਨੂੰ ਬਣਾ ਲੀਆਂ ਮਜੈਲਾਂ, ਨਰਮੇ ਦੀ ਸਾਥੋਂ ਸੁੰਡੀ ਨਾ ਮਰੀ। ਉਹ ਗੱਲ ਹੈ ਕਿ ਅਸੀਂ ਅੰਬਰਾਂ ਦੇ ਵਿੱਚ, ਪਲਾੜ ਦੇ ਵਿੱਚ ਆਲਣੇ ਬਣਾ ਲਏ ਤੇ ਧਰਤੀ ਤੇ ਸਾਡੇ ਜਿਹੜੇ ਬੋਟ ਆ ਉਹ ਦਾਣਿਆਂ ਖਣੋਂ ਮਰੀ ਜਾਂਦੇ ਆ। ਸੋ ਸਾਨੂੰ
ਇਹਨਾਂ ਲੋਕਾਂ ਬਾਰੇ ਵੀ ਸੋਚਣਾ ਪਏਗਾ ਤਾਂ ਕਿ ਜਿਹੜੀ ਤਰੱਕੀ ਅਸੀਂ ਤਰੱਕੀ ਦੇਖਦੇ ਹਾਂ ਫਲਾਈਓਵਰਾਂ 'ਚੋਂ, ਬਿਲਡਿੰਗਾਂ 'ਚੋਂ, ਉਹ ਤਰੱਕੀ ਸਹੀ ਤਰੱਕੀ ਨਹੀਂ, ਤਰੱਕੀ ਸਾਡੀ ਸ਼ਾਇਦ ਇਹੀ ਹੋਏਗੀ ਜਿਸ ਦਿਨ ਅਸੀਂ ਭੁੱਖਮਰੀ ਤੋਂ, ਸੋਕੜੇ ਤੋਂ ਜਾਂ ਬਿਮਾਰੀਆਂ ਤੋਂ ਇਹਨਾਂ ਲੋਕਾਂ ਨੂੰ ਬਚਾ ਲਵਾਂਗੇ। ਜੀ ਜੀ ਬਿਲਕੁਲ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਜਾਣਕਾਰੀਆਂ ਦਿੱਤੀਆਂ ਵਿਸਥਾਰ ਦੇ ਵਿੱਚ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ, ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।